ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ 'ਚ ਸਵਾਗਤ ਹੈ। ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ। 21 ਤਰੀਕ ਆ ਦਿਨ ਬੁੱਧਵਾਰ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਹਾਜ਼ਰ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਉਹਨਾਂ ਦੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਕੇਅਰ, ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਵਕਤ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਕਲੋਵਿਸ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਬੂਟਾ ਸਿੰਘ ਹੇਅਰ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਟੋਂਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਵੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਕਹਿੰਦੇ ਵੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋ ਰਹੀ ਆ, ਉਹਦੇ ਵਿੱਚ ਜੋ ਬਾਈਡਨ ਦੀ ਜਿਹੜੀ ਕੈਂਪੇਨ ਟੀਮ ਆ, ਉਹਨਾਂ ਦੇ ਕੋਲ ਕੈਸ਼ ਹੁਣ ਪੈਸਾ ਕਾਫੀ ਜ਼ਿਆਦਾ ਇਕੱਠਾ ਹੋਇਆ ਆ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕੰਪੈਰੀਜ਼ਨ ਦੇਖਿਆ ਜਾਵੇ। ਜਿਹੜਾ ਪ੍ਰੈਜ਼ੀਡੈਂਟ ਕੈਂਪੇਨ ਕਮੇਟੀ ਨੇ ਕਹਿੰਦੇ ਵੀ 63.1 ਮਿਲੀਅਨ ਡਾਲਰ ਇਕੱਠਾ ਕੀਤਾ ਹੈਗਾ, ਜਦ ਕਿ ਬਾਈਡਨ ਦੀ ਟੀਮ, ਜਿਹੜੀ ਜੋ ਬਾਈਡਨ ਦੀ ਟੀਮ ਆ, ਉਹਨਾਂ ਨੇ 177.3 ਮਿਲੀਅਨ ਡਾਲਰ ਕੈਸ਼ ਉਹਨਾਂ ਦੇ ਕੋਲ ਔਨ ਹੈਂਡ ਹੈਗਾ। ਇਹ ਜਿਹੜਾ ਉਹਨਾਂ ਨੇ ਫਾਈਲਿੰਗ ਫੈਡਰਲ ਇਲੈਕਸ਼ਨ ਕਮਿਸ਼ਨ ਦੇ ਕੋਲ ਮੰਗਲਵਾਰ ਰਾਤ ਨੂੰ ਫਾਈਲ ਕੀਤੀ। ਡੈਮੋਕ੍ਰੇਟਸ ਇਹ ਤੋਂ ਕਾਫੀ ਖੁਸ਼ ਆ ਵੀ ਸਾਡੇ ਕੋਲ ਕਾਫੀ ਜਿਹੜੇ ਪੈਸੇ ਹੈਗੇ ਕੈਂਪੇਨ ਕਰਨ ਦੇ ਲਈ, ਤਾਂ ਕਿ ਜਿਹੜਾ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਕਿਸ ਤਰ੍ਹਾਂ ਹਰਾਇਆ ਜਾ ਸਕੇ। ਕਹਿੰਦੇ ਵੀ ਬਾਈਡਨ ਕੈਂਪੇਨ ਨੇ ਇਹ ਵੀ ਅਨਾਊਂਸ ਕੀਤਾ ਹੈਗਾ ਪਿਛਲੇ ਹਫ਼ਤੇ ਵੀ ਉਹਨਾਂ ਨੇ 383 ਮਿਲੀਅਨ ਡਾਲਰ ਜਿਹੜਾ ਆ ਕੱਲੇ ਸਤੰਬਰ ਮਹੀਨੇ ਦੇ ਵਿੱਚ ਇਕੱਠਾ ਕੀਤਾ ਸੀ, ਜਦ ਕਿ ਟਰੰਪ ਕੈਂਪੇਨ ਨੇ 135 ਮਿਲੀਅਨ ਡਾਲਰ ਜਿਹੜਾ ਆ ਇਕੱਠਾ ਕੀਤਾ ਹੈਗਾ ਆ। ਤੇ ਪ੍ਰੈਜ਼ੀਡੈਂਟ ਟਰੰਪ ਦੇ ਕਮਿਊਨੀਕੇਸ਼ਨ ਡਾਇਰੈਕਟਰ ਟਿਮ ਮਰਟੌਗ ਜਿਹੜੇ ਆ, ਉਹਨਾਂ ਨੇ ਟਵੀਟ ਕਰਕੇ ਦੱਸਿਆ ਵੀ ਜਿਹੜੇ ਰਿਪਬਲਿਕਨ ਨੈਸ਼ਨਲ ਕਮੇਟੀ ਆ, ਉਹਨਾਂ ਨੇ 251 ਮਿਲੀਅਨ ਡਾਲਰ ਕੈਸ਼ ਆਲਰੇਡੀ ਉਹਨਾਂ ਦੇ ਕੋਲ ਇਨ ਹੈਂਡ ਹੈਗਾ ਆ। ਸੋ ਕਾਫੀ ਜਿਹੜੇ ਪੈਸੇ ਆ, ਦੇਖੋ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਖਰਚ ਹੁੰਦੇ ਹੈਗੇ ਆ। ਜੀ ਬਿਲਕੁਲ। ਹਰ ਸਾਲ ਹਰ ਇਲੈਕਸ਼ਨ ਦੇ ਵਿੱਚ ਜਦੋਂ ਵੀ ਇਲੈਕਸ਼ਨਸ ਆਉਂਦੀਆਂ ਆ, ਕਾਫੀ ਜ਼ਿਆਦਾ ਮਨੀ ਜਿਹੜੀ ਆ ਉਹ ਸਪੈਂਡ ਹੁੰਦੀ ਹੈ। ਬਹੁਤ ਜ਼ਿਆਦਾ ਡਾਲਰ ਜਿਹੜੇ ਆ ਇਸ ਦੇ ਉੱਤੇ ਲੱਗਦੇ ਨੇ। ਇਨ ਦੀ ਐਂਡ ਵੋਟਰਸ ਤੱਕ ਆਪਣਾ ਜਿਹੜਾ ਆ ਉਹਨਾਂ ਨੇ ਏਜੰਡਾ ਪਹੁੰਚਾਉਣਾ ਹੁੰਦਾ ਆ, ਆਪਣਾ ਜਿਹੜਾ ਆ ਉਹ ਇਨਫੋਰਮੇਸ਼ਨ ਉਹ ਪਹੁੰਚਾਉਣੀ ਹੁੰਦੀ ਆ, ਅਤੇ ਉਸੇ ਨੂੰ ਹੀ ਦੇਖ ਕੇ ਵੋਟਰ ਆਪਣਾ ਜਿਹੜਾ ਉਹ ਮਨ ਬਣਾਉਂਦਾ ਆ। ਕਈ ਜਿਹੜਾ ਹੈ ਵੋਟਰ ਵੀ ਗੱਚ ਖਾ ਜਾਂਦਾ ਆ, ਅਤੇ ਜਿਹੜੇ ਪੋਲੀਟੀਸ਼ਨਾਂ ਦਾ ਕੰਮ ਹੀ ਹੁੰਦਾ ਆ ਚੀਜ਼ਾਂ ਨੂੰ ਜਿਹੜਾ ਸੁਨਹਿਰੀ ਜਿਹੜਾ ਕਹਿ ਲਓ ਵੀ ਵਰਕਾਂ ਦੇ ਵਿੱਚ ਲਪੇਟ ਕੇ ਲੋਕਾਂ ਤੱਕ ਪਹੁੰਚਾਉਣਾ, ਤਾਂ ਜੋ ਉਹਨਾਂ ਦੀਆਂ ਗੱਲਾਂ ਦੇ ਵਿੱਚ ਉਹ ਆਏ ਰਹਿਣ। ਸੋ ਡਾਲਰਾਂ ਦਾ ਜਿਹੜਾ ਜ਼ੋਰ ਆ, ਦੇਖਦੇ ਹਾਂ ਵੀ ਚੱਲ ਪਾਉਂਦਾ ਆ ਜਾਂ ਨਹੀਂ। ਪਿਛਲੀ ਵਾਰੀ ਵੀ ਹਿਲਰੀ ਕਲਿੰਟਨ ਨੇ ਚੰਗੇ ਡਾਲਰ ਇਕੱਠੇ ਕੀਤੇ ਸੀਗੇ, ਪਰ ਕਈ ਥਾਵਾਂ ਦੇ ਉੱਤੇ ਨਾ ਜਾਣ ਕਰਕੇ ਉਸ ਨੂੰ ਹਾਰ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਸੀਗਾ। ਅਤੇ ਇਸ ਵਾਰ ਦੇਖਦੇ ਹਾਂ ਵੀ ਬਾਈਡਨ ਕੀ ਕਰਦਾ ਆ। ਸੋ ਕੈਂਪੇਨ ਟ੍ਰੇਲ ਦੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅੱਜ ਆਪਣੇ ਉਪ ਰਾਸ਼ਟਰਪਤੀ ਉਹਨਾਂ ਦੇ ਜਿਹੜੇ ਸੀਗੇ ਜੋ ਬਾਈਡਨ, ਉਹਨਾਂ ਦੇ ਲਈ ਕੈਂਪੇਨ ਟ੍ਰੇਲ ਦੇ ਉੱਤੇ ਪੈਂਸਲਵੇਨੀਆ ਦੇ ਵਿੱਚ ਜਿਹੜੀ ਆ ਰੈਲੀ ਆ ਉਹ ਕਰਨ ਜਾ ਰਹੇ ਨੇ। ਉੱਥੇ ਉਹ ਪਹੁੰਚੇ ਨੇ। ਜੋ ਬਾਈਡਨ ਨੇ ਕੱਲ੍ਹ ਦਾ ਦਿਨ ਇੱਕ ਹਿਸਾਬ ਦੇ ਨਾਲ ਵਿਰਾਮ ਕੀਤਾ, ਛੁੱਟੀ ਹੀ ਇਹਨੇ ਲਈ। ਕਿਸੇ ਤਰ੍ਹਾਂ ਦੀ ਜਿਹੜੀ ਆ ਲਾਈਵ ਇਵੈਂਟਸ ਜਾਂ ਇਨ ਪਰਸਨ ਇਵੈਂਟਸ ਜਿਹੜੀਆਂ ਉਹਨਾਂ ਨੇ ਨਹੀਂ ਸੀ ਰੱਖੀਆਂ।
13 ਦਿਨ ਹੁਣ ਇਲੈਕਸ਼ਨ ਨੂੰ ਜਿਹੜੇ ਉਹ ਰਹਿ ਗਏ ਨੇ, ਅਤੇ ਜਿੱਦਾਂ ਤੁਸੀਂ ਆਲਰੇਡੀ ਦੱਸਿਆ ਵੀ 3 ਗੁਣਾ ਵੱਧ ਡਾਲਰ ਜਿਹੜੇ ਉਹਨਾਂ ਤੋਂ ਪਏ ਹੋਏ ਨੇ। ਸੋ ਉੱਧਰ ਜਿਹੜਾ ਦੇਖਦੇ ਹਾਂ ਵੀ ਕੀ ਬਣਦਾ ਆ। ਅਤੇ ਉੱਧਰ ਅਰਲੀ ਵੋਟਿੰਗ ਦੇ ਚੱਲਦਿਆਂ ਫਲੋਰੀਡਾ ਦੇ ਵਿੱਚ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਖੁਦ ਆਉਂਦੇ ਸ਼ੁੱਕਰਵਾਰ ਨੂੰ ਉੱਥੇ ਵੋਟ ਪਾਉਣ ਦੇ ਲਈ ਖੁਦ ਉੱਥੇ ਪਹੁੰਚ ਸਕਦੇ ਨੇ। ਅਰਲੀ ਇਨ ਪਰਸਨ ਵੋਟ ਜਿਹੜੀ ਆ ਪਾਮ ਬੀਚ ਕਾਊਂਟੀ ਦੇ ਵਿੱਚ ਉਹ ਜਾਣਗੇ, ਜਿੱਥੇ ਇਹਨਾਂ ਦਾ ਮਾਰ-ਲਾਗੋ ਸਟੇਟ ਹੈਗਾ ਉੱਥੇ ਉਹ ਜਾ ਸਕਦੇ ਆ। ਅਤੇ ਪਰ ਕਹਿੰਦੇ ਅਜੇ ਵੀ ਉਹ ਮਨ ਮੇ ਵੀ ਚੇਂਜ ਕਰਕੇ ਇਲੈਕਸ਼ਨ ਡੇ ਵਾਲੇ ਦਿਨ ਵੀ ਵੋਟ ਪਾਉਣ ਦੇ ਵੱਲ ਨੂੰ ਵੀ ਉਹਨਾਂ ਦਾ ਝੁਕਾਵ ਜਿਹੜਾ ਆ ਉਹ ਹੈਗਾ ਆ। ਸੋ ਇੱਕ ਤਾਂ ਜੇ ਉਹ ਜਾਣਗੇ ਤਾਂ ਇਹਦਾ ਮਤਲਬ ਰੈਲੀ ਵੀ ਜਿਹੜੀ ਨਾਲ ਦੇ ਨਾਲ ਹੀ ਜਿਹੜੀ ਉਹ ਹੋ ਜਾਊਗੀ, ਅਤੇ ਆਪਣੀ ਕੈਂਪੇਨ ਦੇ ਚਰਚਾਵਾਂ ਵੀ ਜਿਹੜੀਆਂ ਉੱਥੇ ਕਰਕੇ ਆ ਸਕਦੇ ਆ। ਅਤੇ ਇਸ ਟਾਈਮ ਆਪਾਂ ਦੇਖਦੇ ਹਾਂ ਵੀ ਰਿਕਾਰਡ ਤੋੜ ਲੋਕ ਅਰਲੀ ਵੋਟਿੰਗ ਦੇ ਵਿੱਚ ਹਿੱਸਾ ਜਿਹੜੇ ਆ ਉਹ ਲੈ ਰਹੇ ਆ। 2016 ਦੇ ਵਿੱਚ ਫਲੋਰੀਡਾ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਹੈਲਰੀ ਕਲਿੰਟਨ ਦੇ ਉੱਤੇ 1% ਪੁਆਇੰਟ ਦੇ ਨਾਲ ਜਿਹੜੀ ਹੈ ਜਿੱਤ ਪ੍ਰਾਪਤ ਜਿਹੜੀ ਉਹ ਕੀਤੀ ਸੀਗੀ। ਅਤੇ ਕਈ ਪੋਲਸ ਦੇ ਵਿੱਚ ਬਾਈਡਨ ਅਤੇ ਟਰੰਪ ਆ ਉਹਨਾਂ ਦੇ ਵਿਚਕਾਰ ਜਿਹੜਾ ਫਲੋਰੀਡਾ ਆ ਉਹ ਨੈਕ ਟੂ ਨੈਕ ਜਿਹੜਾ ਉਹ ਚੱਲ ਰਿਹਾ ਆ। ਬਹੁਤ ਹੀ ਘੱਟ ਜਿਹੜਾ ਫਰਕ ਇਹਨਾਂ ਦੋਨਾਂ ਦੇ ਦੌਰਾਨ ਵਿਚਕਾਰ ਜਿਹੜਾ ਉਹ ਨਜ਼ਰ ਆ ਰਿਹਾ ਆ। ਉਹ ਇੱਕ ਵਾਸ਼ਿੰਗਟਨ ਪੋਸਟ ਦੀ ਇੱਕ ਐਵਰੇਜ ਪੋਲ ਦੇ ਮੁਤਾਬਕ ਬਾਈਡਨ ਨੂੰ ਉਹ 4 ਪੁਆਇੰਟ ਉੱਤੇ ਜਿਹੜੇ ਉਹ ਦਿਖਾ ਰਹੇ ਆ, ਪਰ ਹੋਰ ਕਈ ਪੋਲਸ ਦੇ ਵਿੱਚ ਇਹ ਬਰਾਬਰ ਜਿਹੜੇ ਉਹ ਨਜ਼ਰ ਆ ਰਹੇ ਨੇ। ਜੀ ਅਗਲੀ ਖਬਰ ਹੈ ਜਿਹੜੀ ਕੱਲ ਨੂੰ ਵੀਰਵਾਰ ਨੂੰ ਸ਼ਾਮ ਨੂੰ ਡਿਬੇਟ ਹੋਣੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਵਿੱਚ। ਇਹ ਸੈਕੰਡ ਡਿਬੇਟ ਹੋਣੀ ਆ। ਜਿਹੜੀ ਸੈਕੰਡ ਹੋਣੀ ਸੀ ਉਹ ਕੈਂਸਲ ਹੋ ਗਈ ਸੀ ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਏ ਗਏ ਸੀ। ਸੋ ਹੁਣ ਇਹ ਫਾਈਨਲ ਡਿਬੇਟ ਹੋਣੀ ਹੈਗੀ ਆ। ਸੋ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਕੋਲ ਕਾਫੀ ਚਾਂਸ ਹੋਊਗਾ ਕਿਉਂਕਿ ਉਹ ਥੋੜਾ ਪਿੱਛੇ ਚੱਲ ਰਹੇ ਹੈਗੇ। ਈਵਨ ਜਿਹੜੀਆਂ ਕੀ ਸਟੇਟਸ ਹੈਗੀਆਂ ਜੋ ਬਾਈਡਨ ਤੋਂ ਆਪਣਾ ਜਿਹੜਾ ਜ਼ੋਰ ਦਿਖਾਉਣ ਦੇ ਵਿੱਚ। ਸੋ ਕਾਫੀ ਕੁਛ ਚੇਂਜਸ ਇਸ ਡਿਬੇਟ ਦੇ ਵਿੱਚ ਆਈਆਂ ਆ। ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਇੱਕ ਮਿਊਟ ਬਟਨ ਵੀ ਜਿਹੜਾ ਐਡ ਕੀਤਾ ਗਿਆ ਆ ਵੀ ਜਦੋਂ ਜਿਹਦਾ ਸਮਾਂ ਸਮਾਪਤ ਹੁੰਦਾ ਉਸ ਤੋਂ ਬਾਅਦ ਉਹਨੂੰ ਜਿਹੜਾ ਆ ਮਿਊਟ ਕੀਤਾ ਜਾਊਗਾ। ਤੇ ਇਹ ਕੱਲ ਨੂੰ ਸ਼ੁੱਕਰਵਾਰ ਸ਼ਾਮ ਨੂੰ 9 ਵਜੇ ਤੋਂ ਲੈ ਕੇ 10:30 ਵਜੇ ਤਾਈਂ ਜਿਹੜੀ ਆ ਲਾਈਵ ਹੋਊਗੀ ਈਸਟਰਨ ਸਟੈਂਡਰਡ ਟਾਈਮ। ਸੋ ਆਪਣਾ ਸਮਾਂ ਜਿਹੜਾ ਕੈਲੀਫੋਰਨੀਆ ਦਾ ਉਹ 6 ਤੋਂ ਲੈ ਕੇ 7:30 ਦਾ ਹੋਊਗਾ। ਉਹਦੀ ਸਟ੍ਰੀਮ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਵੀ ਪਾ ਦਾਂਗੇ। ਬੈਲਮਾਉਂਟ ਯੂਨੀਵਰਸਿਟੀ ਨੈਸ਼ਵਿਲ ਟੈਨਸੀ ਦੇ ਵਿੱਚ ਹੋਣੀ ਆ। ਕ੍ਰਿਸਟਿਨ ਵੈਲਕਰ ਜਿਹੜੇ ਹੈਗੇ NBC ਨਿਊਜ਼ ਦੇ ਉਹ ਮੋਡਰੇਟਰ ਹੋਣਗੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉਹਨਾਂ ਨੂੰ ਪਹਿਲਾਂ ਵੀ ਕਾਫੀ ਕ੍ਰਿਟੀਸਾਈਜ਼ ਕੀਤਾ ਹੈਗਾ, ਪਰ ਉਹਨਾਂ ਦੇ ਜਿਹੜੇ ਕੈਂਪੇਨ ਮੈਨੇਜਰ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਕ੍ਰਿਸਟਿਨ ਹੈਗੀ ਆ ਇਹ ਕਾਫੀ ਬੈਲੈਂਸਡ ਜਰਨਲਿਸਟ ਹੈਗੀ ਆ। ਸੋ ਆਪਾਂ ਨੂੰ ਉਹ ਤੋਂ ਕੋਈ ਇੱਦਾਂ ਦਾ ਖਤਰਾ ਨਹੀਂ ਹੈਗਾ। ਜਿਹੜੇ ਮੇਨ ਟੌਪਿਕ ਡਿਸਕਸ ਹੋਣੇ ਹੈਗੇ ਆ ਫਾਈਟਿੰਗ COVID-19, ਅਮਰੀਕਨ ਫੈਮਿਲੀ, ਰੇਸ ਇਨ ਅਮਰੀਕਾ, ਕਲਾਈਮੇਟ ਚੇਂਜ, ਨੈਸ਼ਨਲ ਸਿਕਿਉਰਿਟੀ ਤੇ ਲੀਡਰਸ਼ਿਪ। ਤੇ ਟਰੰਪ ਟਰੰਪ ਦੇ ਕੈਂਪੇਨ ਮੈਨੇਜਰ ਜਿਹੜੇ ਆ ਉਹ ਕਹਿੰਦੇ ਆ ਵੀ ਇਹਦੇ ਵਿੱਚ ਫੋਰਨ ਪਾਲਿਸੀ ਨੂੰ ਨਹੀਂ ਐਡ ਕੀਤਾ ਗਿਆ ਕਿਉਂਕਿ ਕਹਿੰਦੇ ਵੀ ਫੋਰਨ ਕਮੇਟੀ ਦੇ ਚੇਅਰਮੈਨ ਜੋ ਬਾਈਡਨ ਜਦੋਂ ਉਹ ਵਾਈਟ ਹਾਊਸ ਦੇ ਵਿੱਚ ਸੀਗੇ ਉਹ ਰਹੇ ਹੈਗੇ ਆ। ਸੋ ਉਸ ਸਮੇਂ ਦੇ ਜਿਹੜੇ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਤੇ ਕਹਿੰਦੇ ਉਸ ਸਮੇਂ ਦੇ ਜਿਹੜੇ ਕੁਐਸਚਨ ਆ ਉਹ ਪਿਕ ਹੋਣੇ ਚਾਹੀਦੇ ਹੈਗੇ, ਪਰ ਫੋਰਨ ਪਾਲਿਸੀ ਨੂੰ ਇਸ ਡਿਬੇਟ ਦੇ ਵਿੱਚ ਐਡ ਨਹੀਂ ਕੀਤਾ ਗਿਆ। ਜੀ ਇੱਥੋਂ ਇਹ ਤਾਂ ਨਹੀਂ ਆ ਵੀ ਰਾਸ਼ਟਰਪਤੀ ਟਰੰਪ ਨੇ ਟਲ ਜਾਣਾ। ਉਹਨਾਂ ਨੇ ਆਪਣੀ ਜਿਹੜੀ ਗੱਲ ਆ ਵੇਖਦੇ ਆ ਵੀ ਉਹ ਕਹਿ ਹੀ ਜਾਂਦੇ ਆ। ਆਪਾਂ ਪਿਛਲੀ ਵਾਰੀ ਵੀ ਦੇਖਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦੀਆਂ ਗੱਲਾਂ ਦੇ ਵਿਚਕਾਰ ਜਿਹੜੇ ਆਪਣੀਆਂ ਗੱਲਾਂ ਆ ਉਹ ਕਹਿਣ ਦੀਆਂ ਕੋਸ਼ਿਸ਼ਾਂ ਸੀਗੀਆਂ। ਸੋ ਹਰ ਟੌਪਿਕ ਦੇ ਉੱਤੇ 2 ਮਿੰਟ ਨਿਰਵਿਘਨ ਜਿਹੜੇ ਆ ਇੱਕ ਕੈਂਡੀਡੇਟ ਨੂੰ ਮਿਲਣਗੇ। ਉਸ ਦੌਰਾਨ ਜਿਹੜਾ ਮਿਊਟ ਬਟਨ ਦੀ ਜਿਹੜੀ ਉਹ ਵਰਤੋਂ ਆ ਹੋਣੀ, ਉਸ ਤੋਂ ਬਾਅਦ ਦੇ ਵਿੱਚ 2 ਮਿੰਟ ਬਾਅਦ ਮਿਊਟ ਬਟਨ ਜਿਹੜਾ ਆ ਉਹ ਹਟਾ ਦਿੱਤਾ ਜਾਊਗਾ। ਫਿਰ ਲੱਗਦਾ ਵੀ ਅੜਿੱਕਾ ਇੱਕ ਦੂਜੇ ਦੇ ਵਿਚਕਾਰ ਜਿਹੜਾ ਉਹ ਡਾਇਆ ਜਾ ਸਕਦਾ ਆ। ਉੱਧਰ ਨੈਸ਼ਵਿਲ ਦੇ ਵਿੱਚ ਜਿੱਥੇ ਹੋਣਾ ਆ ਉਸ ਤੋਂ ਪਹਿਲਾਂ ਉਹਨਾਂ ਨੇ ਪ੍ਰੀ ਡਿਬੇਟ ਇੱਕ ਫੰਡ ਰੇਜ਼ਰ ਰਾਸ਼ਟਰਪਤੀ ਅਤੇ ਉਹਨਾਂ ਦੀ ਕੁੜੀ ਇਵਾਂਕਾ ਟਰੰਪ ਉਹਨਾਂ ਨੇ ਕਰਨਾ ਆ, ਜਿਸ ਦੇ ਵਿੱਚ ਐਡਮਿਸ਼ਨ $250 ਦੀ ਅਤੇ VIP ਟਿਕਟ ਜਿਹੜੀ ਉਹ $2.5 ਲੱਖ ਦੀ ਜਿਹੜੀ ਆ ਉਹ ਰੱਖੀ ਗਈ ਆ। ਇਸ VIP ਪੈਕੇਜ ਦੇ ਵਿੱਚ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਦੇ ਨਾਲ ਫੋਟੋ ਅਤੇ 2 ਟਿਕਟਾਂ ਜਿਹੜੀਆਂ ਰਾਊਂਡ ਟੇਬਲ ਦੀਆਂ ਜਿਹੜੀਆਂ ਇਸ ਦੇ ਵਿੱਚ ਜਿਹੜਾ ਵੀ ਕੋਈ ਬਾਏ ਕਰਦਾ ਆ ਉਹਨਾਂ ਨੂੰ ਉਹ ਮਿਲਣਗੀਆਂ। ਸੋ ਕਹਿੰਦੇ ਜਿੱਦਾਂ ਤੁਸੀਂ ਦੱਸਿਆ ਵੀ ਆਲਰੇਡੀ ਕੈਸ਼ ਕਰੰਚ ਜਿਹੜਾ ਆ ਟਰੰਪ ਕੈਂਪੇਨ ਦੇ ਵਿੱਚ ਉਹ ਚੱਲ ਰਿਹਾ ਆ,
ਤੇ ਸੋ ਉਸ ਦੇ ਲਈ ਇਹ ਫੰਡ ਰੇਜ਼ਿੰਗ ਨਾਲ ਦੇ ਨਾਲ ਡਿਊਰਿੰਗ ਕੈਂਪੇਨ ਟ੍ਰੇਲ ਜਿਹੜਾ ਆ ਉਹ ਨਾਲ ਦੇ ਨਾਲ ਕੀਤਾ ਜਾ ਰਿਹਾ ਹੈਗਾ ਆ ਜੀ। ਅਗਲੀ ਖਬਰ ਵੱਲ ਚਲੀਏ। ਜਿਹੜੇ ਵੋਟਰਸ ਆ ਉਹ ਯੂਐਸ ਦੇ ਮੈਜੋਰਟੀ ਦੇ ਵਿੱਚ ਕਹਿ ਰਹੇ ਆ ਵੀ ਇਮੀਗ੍ਰੇਸ਼ਨ ਇੱਕ ਮੇਨ ਮੁੱਦਾ ਹੈਗਾ ਆ, ਪਰ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਇਸ ਵਾਰੀ ਜਿਹੜੇ ਕੈਂਡੀਡੇਟਸ ਆ ਪ੍ਰੈਜ਼ੀਡੈਂਟ ਟਰੰਪ ਤਾਂ ਜ਼ਰੂਰ ਚੱਕ ਰਹੇ ਆ। ਉਹ ਕਹਿ ਰਹੇ ਆ ਵੀ ਮੈਂ ਪੋਲੀਟੀਕਲ ਅਸਾਈਲਮ ਤੇ ਆਹ ਕੀਤਾ, ਵਾਲ ਤੇ ਆਹ ਕੀਤਾ, ਪਰ ਜੋ ਬਾਈਡਨ ਜਿਹੜੇ ਆ ਉਹ ਜ਼ਿਆਦਾ ਕੁਛ ਇਮੀਗ੍ਰੇਸ਼ਨ ਦੇ ਉੱਤੇ ਬੋਲ ਨਹੀਂ ਰਹੇ ਹੈਗੇ। ਸੋ ਜਿਹੜੀ ਡਿਬੇਟ ਹੋਣੀ ਆ ਉਹਦੇ ਵਿੱਚ ਵੀ ਲੱਗਦਾ ਵੀ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਐਡ ਨਹੀਂ ਕੀਤਾ ਗਿਆ। ਪਿਊ ਰਿਸਰਚ ਸੈਂਟਰ ਜਿਹੜਾ ਹੈਗਾ ਉਹਨਾਂ ਨੇ ਕਿਹਾ ਵੀ ਮੋਰ ਦੈਨ ਹਾਫ ਜਿਹੜੇ ਰਜਿਸਟਰਡ ਵੋਟਰਸ ਹੈਗੇ ਆ, ਜਿਹੜੀ ਉਹਨਾਂ ਨੇ ਇੱਕ ਸਰਵੇ ਕੀਤਾ ਉਹਦੇ ਮੁਤਾਬਕ ਉਹਨਾਂ ਨੇ ਕਿਹਾ ਵੀ 2020 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਮੁੱਦਾ ਹੈਗਾ ਜਿਹੜਾ ਇਮੀਗ੍ਰੇਸ਼ਨ ਦਾ, ਜਿਹਦੇ ਵਿੱਚ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਦੇ ਐਡਮਿਨਿਸਟ੍ਰੇਸ਼ਨ ਜਿਹੜਾ ਹੁਣ ਚੱਲ ਰਿਹਾ ਇਸ ਟਾਈਮ, ਇਹਦੇ ਦੌਰਾਨ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਨਾਲ ਰਿਲੇਟਡ ਮੁੱਦੇ ਬਾਹਰ ਆਏ ਸੀ। ਮੁਸਲਿਮ ਟਰੈਵਲ ਵੈਨ ਤੇ ਇਹ ਤੋਂ ਬਾਅਦ ਜਿਹੜੇ ਕਈ ਬੱਚੇ ਆ 5000 ਦੇ ਕਰੀਬ ਇਮੀਗ੍ਰੈਂਟ ਚਿਲਡਰਨ ਜਿਹੜੇ ਆ ਉਹਨਾਂ ਨੂੰ ਸੈਪਰੇਟ ਕੀਤਾ ਗਿਆ ਸੀ ਪੇਰੈਂਟਸ ਤੋਂ, ਤੇ ਕਈ ਕਹਿ ਰਹੇ ਆ ਵੀ ਕਾਫੀ ਲੰਮਾ ਸਮਾਂ ਜਿਹੜਾ ਪੇਰੈਂਟਸ ਤੋਂ ਸੈਪਰੇਟ ਕੀਤੇ ਗਏ ਹੈਗੇ ਆ। ਡ੍ਰੀਮਰਸ ਐਕਟ ਦੇ ਅੰਡਰ ਜਿੰਨੇ ਲੋਕ ਆਉਂਦੇ ਹੈਗੇ ਉਹਨਾਂ ਦਾ ਮੇਨ ਮੁੱਦਾ ਹੈਗਾ। ਇੱਕ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਵੈਲਥ ਟੈਸਟ ਐਡ ਕੀਤਾ ਗਿਆ ਵੀ ਜਿਹੜੇ ਨਵੇਂ ਇਮੀਗ੍ਰੈਂਟਸ ਆਊਗੇ ਉਹਨਾਂ ਨੂੰ ਵੈਲਥ ਟੈਸਟ ਪਾਸ ਕਰਨਾ ਪਊਗਾ। ਉਹਦੇ ਨਾਲ ਕਹਿੰਦੇ ਵੀ ਜਿਹੜੇ ਗਰੀਬ ਲੋਕਾਂ ਨੇ ਆਉਣਾ ਆ ਉਹਨਾਂ ਦੇ ਲਈ ਬੜਾ ਔਖਾ ਹੋਊਗਾ। ਇੱਕ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਸਾਊਥ ਅਮਰੀਕਾ ਦੇ ਜਿਹੜੇ ਤੇ ਹੇਤੀ ਦੇ ਕੁਝ ਲੋਕ ਸੀ, ਉਹ ਜਿਹੜਾ ਮੇਨ ਮੁੱਦਾ ਹੈਗਾ ਆ। ਪਰ ਦੂਸਰੇ ਪਾਸੇ ਜਿਹੜੇ ਜੋ ਬਾਈਡਨ ਆ ਉਹਨਾਂ ਦਾ ਵੀ ਕਾਫੀ ਜਿਹੜਾ ਅਕਸ਼ ਆ ਇਮੀਗ੍ਰੇਸ਼ਨ ਦੇ ਮਾਮਲੇ 'ਚ ਸਾਫ਼ ਨਹੀਂ ਹੈਗਾ, ਕਿਉਂਕਿ ਸਭ ਤੋਂ ਵੱਧ ਜਿਹੜੇ ਡਿਪੋਰਟ ਬੰਦੇ ਕੀਤੇ ਗਏ ਸੀ USA ਤੋਂ ਉਹ ਪ੍ਰੈਜ਼ੀਡੈਂਟ ਬਰਾਕ ਓਬਾਮਾ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਸਮੇਂ ਦੇ ਦੌਰਾਨ ਹੀ ਕੀਤੇ ਗਏ ਸੀ। ਕਹਿੰਦੇ ਪ੍ਰੈਜ਼ੀਡੈਂਟ ਟਰੰਪ ਤੋਂ 3 ਟਾਈਮਸ ਮੋਰ ਜਿਹੜੇ ਬੰਦੇ ਆ ਉਹ ਡਿਪੋਰਟ ਕੀਤੇ ਗਏ ਸੀ ਓਬਾਮਾ ਤੇ ਬਾਈਡਨ ਦੇ ਸਮੇਂ ਦੇ ਦੌਰਾਨ। ਤੇ 11 ਮਿਲੀਅਨ ਅਨਡਾਕੂਮੈਂਟਡ ਲੋਕ ਜਿਹੜੇ ਇਸ ਟਾਈਮ USA 'ਚ ਰਹਿ ਰਹੇ ਆ, ਉਹ ਵੀ ਕੁਛ ਨਾ ਕੁਛ ਭਾਲਦੇ ਵੀ ਉਹਨਾਂ ਦੇ ਉੱਤੇ ਕੀ ਹੋਊਗਾ। ਸੋ ਇਹ ਕਾਫੀ ਜਿਹੜੇ ਮੁੱਦੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੇ ਆ। ਇੱਕ ਹੋਰ ਬੜਾ ਇੰਪੋਰਟੈਂਟ ਮੁੱਦਾ ਆ, ਕਹਿੰਦੇ ਵੀ 1 ਮਿਲੀਅਨ ਕੇਸ ਜਿਹੜੇ ਬੈਕਲੌਗ ਹੋ ਗਏ ਆ, ਕਿਉਂਕਿ ਹੁਣ ਕਰੋਨਾ ਵਾਇਰਸ ਕਰਕੇ ਮੋਸਟਲੀ ਜਿਹੜੀਆਂ US ਦੀਆਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਸੀਗੀਆਂ ਆਫਿਸਰ ਸੀਗੇ ਪੂਰੇ ਦੁਨੀਆ ਦੇ ਵਿੱਚ, ਉਹ ਜਾਂ ਤਾਂ ਬੰਦ ਕਰ ਦਿੱਤੇ ਗਏ ਤੇ ਜਾਂ ਜੇ ਖੁੱਲੇ ਵੀ ਸੀ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਪਰਮਾਨੈਂਟ ਜਿਹੜੀ ਲੋਕਾਂ ਨੇ ਮੂਵ ਹੋਣਾ H1 ਤੇ ਹੋਣਾ ਜਾਂ ਪੋਲੀਟੀਕਲ ਕਿਸੇ ਤਰ੍ਹਾਂ ਵੀ ਉਹ ਐਪਲੀਕੇਸ਼ਨਾਂ ਪ੍ਰੋਸੈਸ ਨਹੀਂ ਹੋਈਆਂ। ਉਹਦੇ ਨਾਲ ਹੁਣ ਬੈਕਲੌਗ ਬਹੁਤ ਹੋ ਗਿਆ। ਉਸ ਬੈਕਲੌਗ ਨੂੰ ਕਿਸ ਤਰ੍ਹਾਂ ਜਿਹੜਾ ਆ ਹੈਂਡਲ ਕਰਨਾ ਹੈਗਾ। ਸੋ ਇਹ ਇੱਕ ਇਸ ਵਾਰੀ ਇਲੈਕਸ਼ਨ ਦੇ ਵਿੱਚ ਮੇਨ ਮੁੱਦਾ ਹੈਗਾ ਆ, ਪਰ ਇਹਦੇ ਉੱਤੇ ਹਜੇ ਇੰਨਾ ਜ਼ਿਆਦਾ ਜਿਹੜਾ ਫੋਕਸ ਨਹੀਂ ਕੀਤਾ ਗਿਆ। ਜੀ, ਦੇਖਿਆ ਜਾਵੇ ਤਾਂ ਇਹ ਇਸ ਕਰਕੇ ਵੀ ਨਾਲ ਦੇ ਨਾਲ ਹੈਗਾ ਵੀ ਓਵਰਆਲ ਪਾਪੂਲੇਸ਼ਨ ਦੇ ਮੁਕਾਬਲੇ ਜੋ ਹਾਲਾਤ ਬਣੇ ਪਏ ਨੇ ਅਮਰੀਕਾ 'ਚ, ਇਹ ਕਿਤੇ ਬੈਕ ਬਰਨਰ ਦੇ ਉੱਤੇ ਜਿਹੜਾ ਉਹ ਪਹੁੰਚ ਗਿਆ। ਨੋ ਡਾਊਟ ਇਹ ਇੰਪੋਰਟੈਂਟ ਮੁੱਦਾ ਹੈਗਾ ਆ, ਪਰ ਬਾਕੀ ਹੋਰ ਜਿਹੜੇ ਮਸਲੇ ਆ ਉਹ ਮੋਹਰੇ ਜਿਹੜੇ ਉਹ ਆ ਗਏ ਨੇ, ਜਿਸ ਕਰਕੇ ਇਹ ਇਸ ਦੇ ਬਾਰੇ ਕੋਈ ਬਹੁਤਾ ਇਸ ਨੂੰ ਜਿਹੜਾ ਉਹ ਕਰ ਨਹੀਂ ਰਿਹਾ ਵੀ ਕੀ ਹੋਣਾ ਕੀ ਨਹੀਂ ਹੋਣਾ। ਜੋ ਬਾਈਡਨ ਨੇ ਆਪਣੀ ਜਿਹੜੀ ਕੈਂਪੇਨ ਦੀ ਸ਼ੁਰੂਆਤ ਦੇ ਵਿੱਚ ਹੀ ਆਪਣੇ ਕੀ ਉਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਆਪਣਾ ਰੁੱਖ ਰੱਖਣਾ ਆ, ਉਹ ਆਲਰੇਡੀ ਉਹਨਾਂ ਨੇ ਪਹਿਲੋਂ ਜ਼ਾਹਰ ਕਰ ਦਿੱਤਾ ਸੀ। ਅਤੇ ਆਪਾਂ ਪਿਛਲੇ 4 ਸਾਲਾਂ ਤੋਂ ਦੇਖ ਹੀ ਰਹੇ ਹਾਂ ਵੀ ਟਰੰਪ ਐਡਮਿਨਿਸਟ੍ਰੇਸ਼ਨ ਟਰੰਪ ਕੈਂਪੇਨ ਇਮੀਗ੍ਰੇਸ਼ਨ ਦੇ ਉੱਤੇ ਕਿੰਨਾ ਕੁ ਸ਼ਿਕੰਜਾ ਅਤੇ ਕਿੰਨਾ ਕੁ ਜਿਹੜਾ ਆ ਉਹ ਲਗਾਤਾਰ ਕੱਸ ਜਿਹੜੀ ਉਹ ਰੱਖੀ ਬੈਠੇ ਹੋਏ ਨੇ। ਸੋ ਉਹ ਕਿਤੇ ਨਾ ਕਿਤੇ ਲੋਕਾਂ ਦੇ ਸਾਹਮਣੇ ਆ, ਪਰ ਡਿਬੇਟਸ ਇੱਕ ਦੇ ਵਿੱਚੋਂ ਤਾਂ ਹੋਈ ਨਹੀਂ ਅਤੇ ਇੱਕ ਦੇ ਵਿੱਚ ਬਾਕੀਆਂ ਦੇ ਵਿੱਚ ਜਿਹੜੀ ਇਸ ਦੇ ਉੱਤੇ ਕੋਈ ਚਰਚਾ ਨਾ ਹੋਣੀ, ਇਹ ਕਿਤੇ ਨਾ ਕਿਤੇ ਇਮੀਗਰੈਂਟਸ ਨੂੰ ਜ਼ਰੂਰ ਜਿਹੜੀ ਖਾਲੀਪਨ ਜਿਹਾ ਉਸ ਦੇ ਵਿੱਚ ਲੱਗਦਾ ਰਹੇਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਪ੍ਰੈਜ਼ੀਡੈਂਸ਼ੀਅਲ ਜਿਹੜੀਆਂ ਪੋਲਸ ਆ ਹੁਣ, ਕਿਉਂਕਿ ਦਿਨ ਥੋੜ੍ਹੇ ਰਹਿ ਗਏ ਆ, ਸੋ ਲਗਾਤਾਰ ਐਵਰੀ ਡੇ ਕੋਈ ਨਾ ਕੋਈ ਜਿਹੜੀ ਉਹ ਆ ਜਾਂਦੀ ਆ। ਇਕੱਲੀਆਂ ਪ੍ਰੈਜ਼ੀਡੈਂਸ਼ੀਅਲ ਹੀ ਨਹੀਂ, US ਦੀਆਂ ਜਿਹੜੀਆਂ ਸੈਨੇਟ ਰੇਸਿਸ ਆ ਉਹ ਵੀ ਬਹੁਤ ਕਲੋਜ਼ ਨੇ। ਉਹ ਕਈ ਜਿਹੜੀਆਂ ਟੌਸਅਪ ਹੋਣ ਜਾ ਰਹੀਆਂ ਨੇ, ਕਈ ਜਣੀਆਂ ਜਿਹੜੇ ਆ ਉਹ ਕਿਤੇ ਨਾ ਕਿਤੇ ਉਲਟੇ ਜਿਹੜੇ ਉਹ ਰਹਿਣਗੇ, ਅਤੇ ਕਈਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਊਗਾ ਆਪਣੀਆਂ ਰੀ ਇਲੈਕਸ਼ਨ ਦੇ ਲਈ, ਜਿਨ੍ਹਾਂ ਵਿੱਚ ਮੰਨੇ ਪ੍ਰਮੰਨੇ ਸੈਨੇਟਰਸ ਲਿੰਡਸੇ ਗ੍ਰਾਹਮ
ਜਿਹੜੇ ਉਹ ਵੀ ਆਉਂਦੇ ਨੇ। ਮਿਚ ਮਕੌਨਲ ਦੀ ਵੀ ਜਿਹੜੀ ਵਿਰੋਧੀ ਵਾਲੀ ਹੈਗੀ ਆ ਬੀਬੀ, ਉਸ ਨੂੰ ਵੀ ਕਾਫੀ ਜ਼ਿਆਦਾ ਕਹਿ ਲਓ ਵੀ ਉਹ ਮੋਮੈਂਟਮ ਜਿਹੜਾ ਆ ਉਹ ਮਿਲਿਆ ਹੋਇਆ ਆ। ਪਰ ਦੇਖਣ ਵਾਲੀ ਗੱਲ ਰਹੂਗੀ ਕੀ ਬਣੂਗਾ। ਆਇਓਵਾ ਜਿਹੜੀ ਸਟੇਟ ਆ ਉੱਥੇ ਵੀ ਪ੍ਰੈਜ਼ੀਡੈਂਸ਼ੀਅਲ ਅਤੇ ਜਿਹੜੀ ਸੈਨੇਟ ਦੀ ਰੇਸ ਆ ਉਹ ਦੋਨੋਂ ਹੀ ਬਹੁਤ ਹੀ ਜ਼ਿਆਦਾ ਕਰੀਬ ਦਾ ਮਾਮਲਾ ਜਿਹੜਾ ਆ ਉਹ ਬਣਿਆ ਪਿਆ ਆ। ਕਿਤੇ 1% ਪੁਆਇੰਟ ਦਾ ਫਰਕ ਜਿਹੜਾ ਉਹ ਆ ਰਿਹਾ ਆ ਅਤੇ ਕਿਤੇ ਜਿਹੜਾ ਆ ਉਹ 2% ਪੁਆਇੰਟ ਦਾ। ਪਿਛਲੇ ਇਲੈਕਸ਼ਨ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਆਇਓਵਾ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਜਿੱਤਿਆ ਸੀ। 9% ਪੁਆਇੰਟ ਦੇ ਨਾਲ ਹੈਲਰੀ ਕਲਿੰਟਨ ਨੂੰ ਉੱਥੇ ਉਹਨਾਂ ਨੇ ਹਰਾਇਆ ਸੀ। ਅਤੇ ਅੱਜ ਜਿਹੜਾ ਆ ਰਾਸ਼ਟਰਪਤੀ ਟਰੰਪ ਮਹਿਜ 1% ਪੁਆਇੰਟ ਅੱਗੇ ਜਿਹੜੇ ਆ ਜੋ ਬਾਈਡਨ ਤੋਂ ਉਹ ਚੱਲ ਰਹੇ ਹੈਗੇ ਨੇ। ਅਤੇ ਆਪਾਂ ਜਿੱਦਾਂ ਦੇਖ ਰਹੇ ਹਾਂ ਵੀ ਰਿਕਾਰਡ ਤੋੜ ਵੋਟਿੰਗ ਹੋ ਰਹੀ ਆ। ਹੁਣ ਇਹ ਨਹੀਂ ਇਸ ਦੇ ਵਿੱਚ ਪਤਾ ਲੱਗ ਰਿਹਾ ਕਹਿੰਦੇ ਵੀ ਇਸ ਰਿਕਾਰਡ ਤੋੜ ਵੋਟਿੰਗ ਦੇ ਨਾਲ ਫਾਇਦਾ ਕਿਸ ਨੂੰ ਆ ਅਤੇ ਨੁਕਸਾਨ ਜਿਹੜਾ ਉਹ ਕਿਸ ਨੂੰ ਉਹ ਹੋਵੇਗਾ। ਅਤੇ ਉੱਦਾਂ ਆਇਓਵਾ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਵੀ ਨਵੇਂ ਪੋਲਸ ਦੇ ਮੁਤਾਬਕ ਵੀ ਜਿਹੜੇ ਬਜ਼ੁਰਗ ਵੋਟਰਸ ਨੇ ਉਹਨਾਂ ਦਾ ਜਿਹੜਾ ਸਮਰਥਨ ਆ ਬਾਈਡਨ ਵੱਲ ਨੂੰ ਜਿਹੜਾ ਆ ਉਹ ਉਸ ਦਾ ਝੁਕਾਵ ਜਿਹੜਾ ਨਜ਼ਰ ਆ ਰਿਹਾ ਪੋਲਸ ਦੇ ਆંકੜੇ ਜਿਹੜੇ ਉਹ ਦੱਸਦੇ ਨੇ। ਪਰ ਇਹ ਕਾਫੀ ਕੁਛ ਮਨਜੋਤ ਸਿੰਘ ਜੀ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਪੋਲਸ ਅਸਲ ਦੇ ਵਿੱਚ ਸੱਚ ਸਾਬਤ ਹੁੰਦੀਆਂ ਨੇ ਜਾਂ ਜਿਹੜਾ ਆ ਉਹ ਕਿਤੇ ਨਾ ਕਿਤੇ ਸਾਰਿਆਂ ਨੂੰ ਹੀ ਜਿਹੜੇ ਫੈਸਲੇ ਸੁਣ ਕੇ ਝਟਕੇ ਜਿਹੜੇ ਆ ਉਹ ਲੱਗਦੇ ਨੇ। ਜੀ ਅਗਲੀ ਖਬਰ ਜਿਹੜੀ ਆ ਅੱਜ ਪਰਡੂ ਫਾਰਮਾ ਜਿਹੜੀ ਫਾਰਮਾਸਿਊਟੀਕਲ ਕੰਪਨੀ ਆ ਉਸ ਨੇ ਗਿਲਟੀ ਪਲੀਡ ਕਰ ਲਈ ਆ। ਕ੍ਰਿਮੀਨਲ ਚਾਰਜਸ ਉਹਨਾਂ 'ਤੇ ਲੱਗਣਗੇ ਓਪੀਆਇਡ ਸੇਲਸ ਨੂੰ ਲੈ ਕੇ। ਸਰੋਤਿਆਂ ਨੂੰ ਯਾਦ ਆ ਵੀ USA ਦੇ ਵਿੱਚ ਪਿਛਲੇ 1999 ਤੋਂ ਲੈ ਕੇ ਹੁਣ ਤੱਕ 4.5 ਲੱਖ ਲੋਕ ਜਿਹੜੀ ਓਪੀਆਇਡ ਦੀਆਂ ਜਿਹੜੀਆਂ ਦਵਾਈਆਂ ਆ ਉਹ ਲੈ ਕੇ ਗੋਲੀਆਂ ਲੈ ਕੇ ਉਹ ਮਰ ਚੁੱਕੇ ਆ। ਸੋ ਓਪੀਆਇਡ ਦੀ ਮਿਡ ਵੈਸਟ ਇਹਨਾਂ ਏਰੀਆ ਜਿਹੜੀਆਂ ਸਟੇਟਸ ਹੈਗੀਆਂ ਉੱਥੇ ਬਹੁਤ ਵੱਡੀ ਪ੍ਰੋਬਲਮ ਆ। ਸੋ ਇਹ ਫਾਰਮਾਸਿਊਟੀਕਲ ਕੰਪਨੀਆਂ ਜਿਹੜੀਆਂ ਦਵਾਈਆਂ ਦਿੰਦੀਆਂ ਸੀਗੀਆਂ ਅਤੇ ਆਕਸੀਕੋਂਟਿਨ ਜਿਹੜੀ ਇਹ ਦਵਾਈ ਬਣਾਉਂਦੇ ਆ ਪਰਡੂ ਫਾਰਮਾ ਵਾਲੇ, ਇਹਨਾਂ ਦੇ ਉੱਤੇ $8.3 ਬਿਲੀਅਨ ਦੇ ਜਿਹੜੇ ਪਲੰਟੀ ਲਾਈ ਗਈ ਆ ਜਸਟਿਸ ਡਿਪਾਰਟਮੈਂਟ ਵੱਲੋਂ ਅਤੇ ਕ੍ਰਿਮੀਨਲ ਚਾਰਜਸ ਲਾਏ ਗਏ ਹੈਗੇ ਆ। ਕਹਿੰਦੇ $225 ਮਿਲੀਅਨ ਦੀ ਜਿਹੜੀ ਸਿਵਲ ਪਲੰਟੀਜ਼ ਹੈਗੀਆਂ ਸੈਕੂਲਰ ਫੈਮਿਲੀ ਅਤੇ ਜਿਹੜੀ ਇਹ ਕੰਪਨੀ ਦੇ ਮਾਲਕ ਹੈਗੇ ਆ। ਪਰ ਇਹ ਪਤਾ ਨਹੀਂ ਵੀ ਫੈਡਰਲ ਗਵਰਨਮੈਂਟ ਇਹ ਪੈਸੇ ਨੂੰ ਰਿਸੀਵ ਕਰ ਸਕੇਗੀ ਕਿ ਨਹੀਂ, ਕਿਉਂਕਿ ਇਸ ਕੰਪਨੀ ਨੇ ਆਲਰੇਡੀ ਜਿਹੜੀ ਆ ਬੈਂਕਰਪਸੀ ਫਾਈਲ ਕੀਤੀ ਹੋਈ ਆ। ਅਤੇ ਸੋ US ਗਵਰਨਮੈਂਟ ਨੂੰ ਵੀ ਉਹਨਾਂ ਦੀ ਜਿਹੜੀ ਕ੍ਰੈਡੀਟਰ ਜਿਹੜੀ ਲਿਸਟ ਹੈਗੀ ਉਹਦੇ ਵਿੱਚ ਹੀ ਇਨਕਲੂਡ ਕਰਨਾ ਪਊਗਾ। ਕਹਿੰਦੇ ਡਾਲਰਾਂ ਨੂੰ ਕਈ ਵਾਰੀ ਸੈਂਟ ਹੀ ਜਿਹੜੇ ਮਿਲਦੇ ਹੈਗੇ ਆ। ਸੋ ਇਹ ਕਿੱਕ ਬੈਕਸ ਦੇ ਕੇ ਜਿਹੜੇ ਆ ਡਾਕਟਰਾਂ ਨੂੰ ਵੀ ਜਿਹੜੀ ਦਵਾਈ ਇਹ ਪ੍ਰਸਕ੍ਰਾਈਬ ਕਰ ਰਹੇ ਸੀ, ਜਿਹਦੇ ਨਾਲ ਇੰਨੇ ਦੇਖੋ ਵੀ 4.5 ਲੱਖ ਲੋਕ, ਜਿਹਦੇ ਵਿੱਚ ਬਹੁਤ ਸਾਰੇ ਜਵਾਨ ਹੀ ਸੀ ਲੋਕ ਜਿਨ੍ਹਾਂ ਦੀ ਮੌਤ ਹੋਈ ਆ ਪਿਛਲੇ ਸਾਲਾਂ ਦੇ ਵਿੱਚ। ਜੀ ਇਹਨਾਂ ਨੇ ਜਿੱਦਾਂ ਤੁਸੀਂ ਦੱਸਿਆ ਵੀ ਡਾਕਟਰਾਂ ਨੂੰ ਕਿੱਕਬੈਕ ਦੇ ਕੇ ਆਪਣੀ ਜਿਹੜੀ ਦਵਾਈ ਆ ਉਹ ਜ਼ਿਆਦਾ ਲਵਾਈ, ਜਿਸ ਦੇ ਬਾਅਦ 'ਚ ਉਹ ਨਸ਼ੇੜੀ ਬਣ ਕੇ ਇਸ ਦਵਾਈ ਦੇ ਆਦੀ ਹੋ ਗਏ ਅਤੇ ਬਾਅਦ ਦੇ ਵਿੱਚ ਕਈਆਂ ਨੇ ਓਵਰਡੋਜ਼ ਕਰਕੇ ਜਾਂ ਇਸ ਦੀ ਘਾਟ ਹੋਣ ਕਰਕੇ ਕਈਆਂ ਦੀਆਂ ਜਿਹੜੀਆਂ ਹਜ਼ਾਰਾਂ ਦੀ ਲੱਖਾਂ ਦੀ ਸੰਖਿਆ ਦੇ ਵਿੱਚ ਜਿਹੜੀਆਂ ਇਹ ਮੌਤਾਂ ਹੋਈਆਂ ਨੇ। ਸੋ ਇਹ ਚਾਰਜਸ ਤਾਂ ਆਲਰੇਡੀ ਇਹਨਾਂ ਉੱਤੇ ਲੱਗੇ ਸੀ। ਹੋਰ ਕਈ ਦਰਜਨਾਂ ਹੀ ਜਿਹੜੇ ਕ੍ਰਿਮੀਨਲ ਅਤੇ ਸਿਵਲ ਇਨਵੈਸਟੀਗੇਸ਼ਨਾਂ ਜਿਹੜੀਆਂ ਇਹਨਾਂ ਦੇ ਉੱਤੇ ਚੱਲ ਰਹੀਆਂ ਸੀ, ਚਾਰਜਸ ਲਾਏ ਹੋਏ ਸੀ ਅਤੇ $8.3 ਬਿਲੀਅਨ ਦੀ ਜਿਹੜੀ ਸੈਟਲਮੈਂਟ ਆ ਉਹ ਆਕਸੀਕੋਟਿਨ ਦਵਾਈ ਬਣਾਉਣ ਵਾਲੀ ਪਰਡਿਊ ਫਾਰਮਾ ਦੇ ਨਾਲ ਇਹ ਕੀਤੀ ਗਈ ਹੈਗੀ ਆ। ਜਸਟਿਸ ਡਿਪਾਰਟਮੈਂਟ ਨੇ ਅੱਜ ਜਿਹੜਾ ਆ ਇਸ ਦੇ ਬਾਰੇ ਅਨਾਊਂਸਮੈਂਟ ਆ ਉਹ ਕੀਤੀ ਹੈਗੀ। ਕਾਫੀ ਵੱਡਾ ਝਟਕਾ ਆ ਅਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਓਪੀਆਈਡ ਦਵਾਈਆਂ ਵਾਲਿਆਂ ਦੇ ਲਈ ਇਹ ਰਸਤਾ ਖੁੱਲ੍ਹ ਗਿਆ ਆ ਵੀ ਜੇ $3 ਬਿਲੀਅਨ ਦੀ ਆ। ਰਾਜਗੁਰਵੀਰ ਸਿੰਘ ਜੀ, ਸੋ ਇੰਨੀ ਇਹ ਜਿਹੜੀ ਮਾੜੀ ਗੱਲ ਆ ਵੀ ਦੇਖੋ, ਮੈਂ ਇੱਕ ਸਟੋਰੀ ਪੜ੍ਹ ਰਿਹਾ ਸੀ, ਉਹਦੇ 'ਚ ਕਹਿੰਦੇ ਇਹ ਵੀ ਲਿਖਿਆ ਵੀ ਈਵਨ ਜਿਹੜੇ ਬੱਚੇ ਆ 5-5 7-7 ਸਾਲ ਦੇ, ਜੇ ਕਿਸੇ ਉਹਦੇ ਦੰਦ ਨੂੰ ਜਾਂ ਦਾੜ ਨੂੰ ਕੱਢਣਾ ਉਹਨੂੰ ਵੀ ਜਿਹੜੀ ਦਵਾਈ ਦਿੱਤੀ ਜਾਂਦੀ, ਉਹ ਕਈ ਉਸ ਉਮਰ ਤੋਂ ਹੀ ਉਹ ਬੱਚੇ ਜਿਹੜੇ ਆ ਉਹਨਾਂ ਨੂੰ ਨਸ਼ਾ ਲੱਗ ਜਾਂਦਾ ਸੀ। ਇੱਦਾਂ ਦੀਆਂ ਵੀ ਇਹ ਸਿਚੁਏਸ਼ਨ ਆਈਆਂ ਦੇਖੋ। ਜੀ ਬਿਲਕੁਲ, ਬਹੁਤ ਭਿਆਨਕ ਜਿਹੜੀ ਇਹ ਦਵਾਈ ਸੀ, ਆਦੀ ਜਿਹੜੀ ਉਹ ਤੁਹਾਨੂੰ ਆਪਣਾ ਜਿਹੜਾ ਇਸ ਦਾ ਉਹ ਬਣਾ ਲੈਂਦੀ ਸੀਗੀ। ਸੋ ਇਹ ਬਹੁਤ ਵੱਡੀ ਜਿਹੜੀ ਇੱਕ ਪ੍ਰੋਬਲਮ ਆ, ਖਾਸ ਕਰਕੇ ਰੂਰਲ ਅਮਰੀਕਾ ਦੇ ਵਿੱਚ, ਅਤੇ ਇਸ ਨੇ ਜਿਹੜੀ ਵਾਈਟ ਪਾਪੂਲੇਸ਼ਨ ਆ ਉਸ ਦੇ ਉੱਤੇ ਜ਼ਿਆਦਾ ਅਸਰ ਜਿਹੜਾ ਆ ਇਹ ਇਸ ਆਕਸੀਕੋਟਿਨ ਦਵਾਈ ਨੇ ਜਿਹੜਾ ਉਹ ਕਿਤੇ ਨਾ ਕਿਤੇ ਕੀਤਾ ਹੈਗਾ ਆ। ਸੋ ਇਹ ਹੁਣ ਚਲੋ
ਉਮੀਦ ਕਰਦੇ ਹਾਂ ਵੀ ਜਿੱਦਾਂ ਤੁਸੀਂ ਕਿਹਾ ਵੀ ਇਹਨਾਂ ਨੇ ਹੁਣ ਆਲਰੇਡੀ ਕੀਤੀ ਹੋਈ ਹੈ ਬੈਂਕਰਪਸੀ, ਪਤਾ ਨਹੀਂ ਕਿੰਨੇ ਕੁ ਡਾਲਰ ਜਿਹੜੇ ਉਹ ਮਿਲਣਗੇ ਅਤੇ ਜਿਹੜੇ ਵਿਕਟਮ ਨੇ, ਪੀੜਤ ਨੇ, ਉਹਨਾਂ ਪਰਿਵਾਰਾਂ ਤੱਕ ਕੋਈ ਰਾਸ਼ੀ ਜਿਹੜੀ ਉਹ ਬਾਅਦ 'ਚ ਪਹੁੰਚ ਵੀ ਸਕੇਗੀ ਜਾਂ ਨਹੀਂ ਪਹੁੰਚ ਸਕੇਗੀ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਪਰ ਇਹ ਆ ਵੀ ਬਾਕੀ ਹੋਰ ਦਵਾਈਆਂ ਬਣਾਉਣ ਵਾਲੀਆਂ, ਓਪੀਆਈਡ ਦਵਾਈਆਂ ਬਣਾਉਣ ਵਾਲੀਆਂ ਦੇ ਲਈ ਵੀ ਇਹ ਇੱਕ ਹੁਣ ਪੱਕੀ ਵੱਡੀ ਚੇਤਾਵਨੀ ਆ, ਘੰਟੀ ਜਿਹੜੀ ਉਹਨਾਂ ਦੀ ਖਤਰੇ ਵਾਲੀ ਹੈਗੀ ਆ ਵੀ ਉਹ ਵੀ ਹੁਣ ਇਸ ਤੋਂ ਪਰੇ ਨਹੀਂ ਹੈਗੇ, ਬਚੇ ਨਹੀਂ ਆ ਵੀ ਜੇ ਕੋਈ ਅਜਿਹੀਆਂ ਪੇਨ ਕਿਲਰਸ ਦਿੰਦਾ ਆ ਜਿਸ ਦੇ ਵਿੱਚ ਓਪੀਆਈਡ ਨੇ ਜਾਂ ਹੋਰ ਓਪੀਆਈਡ ਦਵਾਈਆਂ ਨੇ, ਵੀ ਉਹਨਾਂ ਕਰਕੇ ਲੋਕ ਜਿਹੜੇ ਮਰੇ ਨੇ। ਇਹ ਮਹਾਂਮਾਰੀ ਇੱਕ ਹਿਸਾਬ ਦੇ ਨਾਲ ਇਸ ਨੂੰ ਐਪੀਡੈਮਿਕ ਦੇ ਵਜੋਂ ਜਿਹੜਾ ਉਹ ਦੇਖਿਆ ਜਾਂਦਾ ਸੀਗਾ ਵੀ ਧੱਕੇ ਦੇ ਨਾਲ ਹੀ ਲੋਕਾਂ ਨੂੰ ਇਸ ਦਵਾਈ ਦੇ ਉੱਤੇ ਲਾਇਆ ਜਾਂਦਾ ਆ। ਸੋ ਹੁਣ ਡਾਕਟਰਾਂ ਨੂੰ ਉੱਦਾਂ ਚੰਗੇ ਤਾਂ ਆਖਦੇ ਨੇ ਵੀ ਇਹ ਦੁਨੀਆ ਦੇ ਵਿੱਚ ਜ਼ਿੰਦਗੀਆਂ ਬਚਾਉਣ ਵਾਲੇ ਆ, ਪਰ ਹੁਣ ਕੁਛ ਅਜਿਹੇ ਵੀ ਹੈਗੇ ਨੇ ਜਿਹਨੇ ਲਾਲਚ ਦੀ ਖਾਤਰ ਇਹ ਦਵਾਈਆਂ ਜਿਹੜੀਆਂ ਆ ਉਹਨਾਂ ਲੋਕਾਂ ਨੂੰ, ਉਹਨਾਂ ਵਨਰੇਬਲ ਲੋਕਾਂ ਨੂੰ ਜਿਹੜੀਆਂ ਲਾਈਆਂ, ਜਿਨ੍ਹਾਂ ਨੂੰ ਇਹ ਇੱਕ ਨਸ਼ਾ ਜਿਹੜਾ ਇਸ ਦਾ ਲੱਗ ਗਿਆ, ਜਿਸ ਕਰਕੇ ਬਾਅਦ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਉਹ ਉੱਜੜ ਗਏ ਆ। ਸੋ ਇਹ ਬਹੁਤ ਜਿਹੜੀ ਮਾੜੀ ਗੱਲ ਸੀ। ਇਸ ਤੋਂ ਪਹਿਲਾਂ ਵੀ ਇੱਕ ਬੰਦਾ ਜਿਹੜਾ ਆ ਇਹਨਾਂ ਦਾ ਹੀ ਸੀਗਾ ਜਾਂ ਕਿਸੇ ਹੋਰ ਕੰਪਨੀ 'ਚੋਂ ਸੀਗਾ, ਉਸ ਨੂੰ ਵੀ ਅੰਦਰ ਜਿਹੜਾ ਇਹਨਾਂ ਨੇ ਕੀਤਾ ਸੀ, ਉਸ ਦੇ ਉੱਤੇ ਵੀ ਜੁਰਮਾਨਾ ਜਿਹੜਾ ਆ ਉਹ ਲਾਇਆ ਗਿਆ ਸੀ। ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਨਾਲ ਜੁੜੇ ਹੋਏ ਲੱਗਦਾ ਹੋਰ ਕਈ ਲੋਕ, ਕਈ ਪੱਤੇ ਜਿਹੜੇ ਇੱਕ ਹਿਸਾਬ ਦੇ ਨਾਲ ਉਹ ਡਿੱਗਣਗੇ। ਤੇ ਇੱਕ ਆਪਾਂ ਇੱਥੇ ਇਹਨੂੰ ਕ੍ਰਿਮੀਨਲ ਚਾਰਜਸ ਦੇ ਉੱਤੇ ਜਿਹੜਾ ਹੈਗਾ ਆ ਉਹ ਪਲੀਡ ਕੀਤਾ ਹੈਗਾ। 4,70,000 ਲੋਕਾਂ ਦੀ 1999 ਤੋਂ ਲੈ ਕੇ ਹੁਣ ਤੱਕ ਓਪੀਆਈਡ ਲੈਣ ਦੇ ਨਾਲ ਮੌਤ ਹੋਈ ਹੈ ਜੀ। ਸੋ ਇੱਕ ਇੱਥੇ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। Flat Rate Dispatching ਵਾਲਿਆਂ ਨੂੰ ਇਸ ਮੌਕੇ Amazon ਦੇ ਕੈਲੀਫੋਰਨੀਆ ਦੇ ਪੱਕੇ ਲੋਡਸ ਦੇ ਲਈ ਓਨਰ ਆਪਰੇਟਰ ਅਤੇ ਲੋਕਲ ਡਰਾਈਵਰਸ ਦੀ ਜ਼ਰੂਰਤ ਹੈ। ਹੁੱਕ ਐਂਡ ਡ੍ਰੌਪ ਦੇ ਲੋਡ ਹੋਣਗੇ, ਤਨਖਾਹ ਵੀਕਲੀ ਦਿੱਤੀ ਜਾਵੇਗੀ। ਇਹਨਾਂ ਕੋਲ ਲੌਂਗ ਹਾਲ ਦੇ ਲੋਡਸ ਵੀ ਹਨ, ਜਿਸ ਵਾਸਤੇ ਇਹਨਾਂ ਨੂੰ ਟਰੱਕ ਡਰਾਈਵਰ ਅਤੇ ਓਨਰ ਆਪਰੇਟਰਸ ਦੀ ਵੀ ਜ਼ਰੂਰਤ ਹੈ। ਹੋਰ ਜਾਣਕਾਰੀ ਲਈ ਕਾਲ 5597101212 559-710-1212 flatrateDispatching.com। सुनो जी, घर लैन लई हुण तो वधिया मौका नहीं मिलना। इंटरेस्ट रेट बहुत ही घट हो गए ने। पर भागवान ने कोई ਇਹੋ ਜਿਹਾ ਲੋਨ ਆਫੀਸਰ ਤਾਂ ਮਿਲੇ ਜਿਹੜਾ ਤਸੱਲੀ ਨਾਲ ਸਾਰੀ ਗੱਲ ਸੁਣ ਕੇ ਸਮਝ ਕੇ ਕੰਮ ਕਰਵਾਏ। ਤਾਂ ਫਿਰ ਇਹ ਫੜੋ ਕਾਰਡ ਹਰਜੀਤ ਟਿਵਾਣਾ ਦਾ। जी हाँ, पिछले 52 साल तो सर्विस दे रही अलामेडा मॉर्गेज कॉर्पोरेशन दे लोन ऑफिसर हरजीत टिवाणा नवे घर दा लोन, रीफाइनेंस, कैश आउट, FHA, VA लोन, कैलिफोर्निया, इंडियाना ते वाशिंगटन स्टेट दे विच होवे होम लोन या रीफाइनेंस दा काम हमेशा याद रखो। हरजीत टिवाणा मॉर्गेज लोन ऑफिसर, एड्रेस 7555 नॉर्थ फार्म एवेन्यू, स्वीट 105, फ्रेस्नो। कॉल 5593131123 559-313-11 925-344-6785। टोल फ्री नंबर 1-800-927-0203। NMLS ID हरजीत टिवाणा 1869553। Alameda Mortgage Corporation 271623। AMC is licensed by the DBO under the CRML Act। सेहत सेवावां दे खेतर च भरोसेमंद ना अमेरिकन फैमिली केयर फ्रेस्नो विच हुण नवा अर्जेंट केयर सेंटर खुल चुका है। इत्थे बाय एयर ट्रैवलिंग लई जरूरी कोविड टेस्ट करवाए जांदे है सेम डे रिजल्ट दे नाल। DOT फिजिकल एग्जाम्स ते DOT नॉन DOT ड्रग टेस्टिंग, एम्प्लॉयमेंट ते स्पोर्ट फिजिकल्स, अर्जेंट केयर सेवावां एक्स-रेस, ऑन साइट लैब, फ्लू शॉट्स, कफ, कोल्ड, एलर्जी, वैक्सीन्स, वेलनेस चेक्स, लैसरेशन रिपेयर, एब्डोमिनल पेन, फ्रैक्चर,
ਫ੍ਰੈਕਚਰ, ਨਿਮੋਨੀਆ, ਅਰਥਰਾਈਟਿਸ, ਸਕਿਨ ਚੈੱਕ, ਸਕਿਨ ਅਬਨੋਰਮੈਲਿਟੀਜ਼, UTI ਤੇ STD ਟੈਸਟਿੰਗ ਐਂਡ ਟ੍ਰੀਟਮੈਂਟ, ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਉਪਲਬਧ ਨੇ। ਇੱਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਐਕਸੈਪਟ ਕੀਤੀ ਜਾਂਦੀ ਹੈ। Monday to Friday 8 AM to 8 PM, Saturday, Sunday 8 AM to 5 PM. American Family Care, Fresno. 3656 West Shah Avenue, Fresno, on West Shah and Marty next to Applebee's. Call 559 550 6701। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਹਾਡੇ ਆਪਣੇ ਸ਼ਹਿਰ ਫ੍ਰੈਸਨੋ ਦੇ ਵਿੱਚ ਖੁੱਲ ਚੁੱਕਾ ਹੈ ਇੰਡੀਅਨ ਰੈਸਟੋਰੈਂਟ ਦਾਣਾ ਪਾਣੀ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਫੂਡ। ਇਹ ਖੁੱਲੇ ਰਹਿੰਦੇ ਹਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇੱਥੋਂ ਤੁਸੀਂ ਖਾ ਸਕਦੇ ਹੋ ਵੈਜ ਬਿਰਿਆਨੀ, ਚਿਕਨ ਬਿਰਿਆਨੀ, ਲੈਂਬ ਬਿਰਿਆਨੀ, ਚਾਟ ਪਾਪੜੀ, ਆਲੂ ਟਿੱਕੀ, ਗੋਲ ਗੱਪੇ, ਸਾਗ, ਮੱਕੀ ਦੀ ਰੋਟੀ, ਪਾਲਕ ਪਨੀਰ ਅਤੇ ਕੜਾਹੀ ਪਨੀਰ, ਫਿਸ਼ ਪਕੌੜਾ, ਚਿਕਨ ਕਰੀ ਅਤੇ ਤੰਦੂਰੀ ਚਿਕਨ ਵੀ ਖਾ ਸਕਦੇ ਹੋ। ਗੱਲ ਕਰ ਸਕਦੇ ਹੋ 559 900 0013। ਦਾਣਾ ਪਾਣੀ ਇੰਡੀਅਨ ਰੈਸਟੋਰੈਂਟ 3135 ਈਸਟ ਸੈਂਟਰਲ ਐਵੇਨਿਊ, ਫ੍ਰੈਸਨੋ। ਇੱਕ ਤਾਂ ਗਰਮੀ ਨੇ ਇੰਨਾ ਹਾਲੋ ਬੇਹਾਲ ਕੀਤਾ ਪਿਆ, ਦੂਜਾ ਸਟੋਰ ਦਾ ਜਿਹੜਾ ਬਿਜਲੀ ਦਾ ਬਿੱਲ ਆ ਹੁਣ ਧੂਆਂ ਕੱਢਿਆ ਪਿਆ। ਤੈਨੂੰ ਕੋਈ ਫਿਕਰ ਹੀ ਹੈ ਨਹੀਂ। ਉਹ ਮੈਂ ਫਿਕਰ ਕਾਹਦਾ ਕਰਦਾ, ਮੈਂ ਤਾਂ ਕਿਊਬਿਕਸ એનર્ਜੀ ਵਾਲਿਆਂ ਤੋਂ ਕੁਝ ਚਿਰ ਪਹਿਲਾਂ ਹੀ ਆਪਣੇ ਬਿਜ਼ਨਸ ਦੇ ਉੱਤੇ ਸੋਲਰ ਲਵਾ ਲਿਆ। ਆਪਣਾ ਬਿੱਲ ਤਾਂ ਹੁਣ ਬਹੁਤ ਹੀ ਘੱਟ ਹੀ ਹੁੰਦਾ ਆ। ਤੂੰ ਵੀ ਅੱਜ ਹੀ ਕਾਲ ਕਰ ਕਿਊਬਿਕਸ એનર્ਜੀ ਵਾਲਿਆਂ ਨੂੰ। ਸਟੋਰ ਦੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਸੋਲਰ ਸਿਸਟਮ ਲਾ ਕੇ ਜਾਣਗੇ ਤੇ ਫਿਰ ਗਰਮੀ ਤਾਂ ਭਾਵੇਂ ਲੱਗ ਜਾਵੇ ਪਰ ਬਿਜਲੀ ਦੇ ਬਿੱਲ ਦਾ ਸੇਕ ਨਹੀਂ ਲੱਗਦਾ। ਕਿਊਬਿਕਸ એનર્ਜੀ ਕੈਲੀਫੋਰਨੀਆ ਦੀ ਸੋਲਰ ਕੰਪਨੀ ਹੈ ਜੋ ਕਿ ਤੁਹਾਡੇ ਕਮਰਸ਼ੀਅਲ ਬਿਜ਼ਨੈਸਸ, ਹੋਟਲਸ, ਫਾਰਮਲੈਂਡਸ ਅਤੇ ਰੈਜ਼ੀਡੈਂਸ ਦੇ ਲਈ ਜ਼ਰੂਰਤ ਦੇ ਅਨੁਸਾਰ ਸੋਲਰ ਸਿਸਟਮ ਲਗਾ ਕੇ ਦਿੰਦੇ ਹਨ ਤਾਂ ਜੋ ਤੁਸੀਂ ਬਿਜਲੀ ਦੇ ਬਿੱਲ ਨੂੰ ਘਟਾ ਸਕੋ ਤੇ ਖੁਦ ਆਤਮ ਨਿਰਭਰ ਹੋ ਸਕੋ। ਬਹੁਤ ਹੀ ਵਾਜਿਬ ਦਾਮਾਂ ਦੇ ਉੱਤੇ ਤਸੱਲੀ ਬਖਸ਼ ਕੰਮ ਕਰਦੇ ਹਨ। ਸੋਲਰ ਸਿਸਟਮ ਇੰਸਟਾਲ ਕਰਨ ਦੇ ਲਈ ਕੋਈ ਵੀ ਮਨੀ ਡਾਊਨ ਦੇਣ ਦੀ ਜ਼ਰੂਰਤ ਨਹੀਂ। ਇਸ ਸਾਲ 26% ਅਤੇ ਅਗਲੇ ਸਾਲ 22% ਟੈਕਸ ਕ੍ਰੈਡਿਟ ਵੀ ਮਿਲੇਗਾ। ਅੱਜ ਹੀ ਕਾਲ ਕਰੋ ਕਿਊਬਿਕਸ ਸੋਲਰ એનર્ਜੀ ਵਾਲਿਆਂ ਨੂੰ 5593899355 559 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਬ੍ਰੇਕ ਤੋਂ ਬਾਅਦ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਜਿਹੜੇ ਹਾਊਸ ਸਪੀਕਰ ਨੈਂਸੀ ਪੈਲੋਸੀ ਤੇ ਮਿਚ ਮੈਕੋਨਲ ਜਿਹੜੇ ਆ ਇਹ ਕਹਿੰਦੇ ਵੀ ਕਰੋਨਾ ਵਾਇਰਸ ਦਾ ਸਟਿਮੂਲਸ ਪੈਕੇਜ ਨੂੰ ਲੈ ਕੇ ਐਟ ਆਡਸ ਵੀ ਇਹਨਾਂ ਦੀ ਗੱਲਬਾਤ ਕੋਈ ਬਣ ਨਹੀਂ ਰਹੀ। ਅੱਜ ਜਿਹੜੇ ਸੈਨੇਟ ਆ ਉਹ ਕਹਿੰਦੇ ਆ ਵੀ ਅਸੀਂ $500 ਬਿਲੀਅਨ ਦਾ ਜਿਹੜਾ COVID-19 ਦਾ ਸਟਿਮੂਲਸ ਪੈਕੇਜ ਆ ਉਹਦੇ ਉੱਤੇ ਗੱਲਬਾਤ ਕਰਾਂਗੇ। ਜਿਹੜੀ ਸੈਨੇਟ ਆ ਉਹ ਰਿਪਬਲਿਕਨ ਕੰਟਰੋਲਡ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ। ਇਹਦੇ ਵਿੱਚ $500 ਬਿਲੀਅਨ ਦੀ ਜੇ ਗੱਲ ਕਰਦੇ ਜਾਈਏ ਤੇ ਦੂਸਰੇ ਪਾਸੇ ਨੈਂਸੀ ਪੈਲੋਸੀ ਤੇ ਸਟੀਵਨ ਮਨੂਚਿਨ ਜਿਹੜੇ ਆ ਉਹ $1.8 ਟ੍ਰਿਲੀਅਨ ਦੇ ਪੈਕੇਜ ਤੇ ਗੱਲਬਾਤ ਕਰਦੇ ਸੀ। ਈਵਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਤਾਂ ਉਹਨਾਂ ਨੂੰ $2.2 ਬਿਲੀਅਨ ਤੱਕ ਅਪ ਕਰਨ ਦੀ ਹਾਂ ਕਰ ਦਿੱਤੀ ਸੀ ਵੀ ਮੈਂ ਸਾਈਨ ਕਰ ਦੂੰਗਾ, ਪਰ ਮਿਚ ਮੈਕੋਨਲ ਨੇ ਜਿਹੜੀ ਆ ਉਹ ਫਿਰ ਵਿੱਚ ਲੱਤ ਆਪਣੀ ਫਸਾ ਦਿੱਤੀ। ਤੇ ਹੁਣ ਜਿਹੜੇ ਮਿਚ ਮੈਕੋਨਲ ਆ ਉਹ ਕਹਿੰਦੇ ਵੀ ਅਸੀਂ $500 ਬਿਲੀਅਨ ਦਾ ਜਿਹੜਾ ਪੈਕੇਜ ਆ ਉਹ ਲੈ ਕੇ ਆਵਾਂਗੇ ਤੇ ਜੇ ਉਹ ਪਾਸ ਹੁੰਦਾ ਉਹਦੇ ਵਿੱਚ ਜਿਹੜੀ ਅਨਪਲਾਇਮੈਂਟ ਬੈਨੀਫਿਟਸ ਨੂੰ ਇਨਕਲੂਡ ਕੀਤਾ ਜਾਊਗਾ ਤੇ $100 ਬਿਲੀਅਨ ਸਕੂਲਸ ਦੇ ਲਈ ਤੇ ਇਸੇ ਤਰ੍ਹਾਂ ਫੰਡਿੰਗ, ਟੈਸਟਿੰਗ ਤੇ ਵੈਕਸੀਨ ਡਿਵੈਲਪਮੈਂਟ ਦੇ ਲਈ। ਜਿਹੜੇ ਡੈਮੋਕ੍ਰੇਟਸ ਆ ਉਹ ਇਸ ਨੂੰ ਬਲੌਕ ਕਰਨਗੇ ਕਿਉਂਕਿ ਉਹ ਕਹਿੰਦੇ ਆ ਵੀ ਅਸੀਂ ਇਸ ਕੰਮ ਦੇ ਲਈ ਪੈਸੇ ਹੋਰ ਚਾਹੀਦੇ ਹੈਗੇ, ਖਾਸ ਕਰਕੇ ਵਾਇਰਸ ਨੂੰ ਫਾਈਟ ਕਰਨ ਦੇ ਲਈ। ਤੇ ਇਸ ਬਿੱਲ ਦੇ ਉੱਤੇ ਡਿਫਰੈਂਸ ਬਹੁਤ ਆ ਕਿਉਂਕਿ ਜਿਹੜੇ ਡੈਮੋਕ੍ਰੇਟਸ ਆ ਤੇ ਵਾਈਟ ਹਾਊਸ, ਡੈਮੋਕ੍ਰੇਟਸ ਕਹਿ ਰਹੇ $1.8 ਟ੍ਰਿਲੀਅਨ ਦਾ ਹੋਣਾ ਚਾਹੀਦਾ, ਵਾਈਟ ਹਾਊਸ ਨੇ ਆਫਰ ਕਰਤਾ $2.2 ਟ੍ਰਿਲੀਅਨ ਦਾ ਤੇ ਹੁਣ ਇਹ
500 ਬਿਲੀਅਨ ਡਾਲਰ ਦੇ ਉੱਤੇ ਜਿਹੜੇ ਆ ਲੈ ਕੇ ਆ ਰਹੇ ਆ। ਸੋ ਦੇਖੋ ਕੀ ਹੁੰਦਾ ਇਹਦੇ ਤੇ ਅੱਜ ਮੈਨੂੰ ਲੱਗਦਾ ਵੀ ਉਹ ਗੱਲਬਾਤ ਕਰਨਗੇ। ਜੀ, ਮਿਚ ਮੈਕੋਨਲ ਨੇ ਆਪਣਾ ਇਰਾਦਾ ਸਪਸ਼ਟ ਕਰ ਦਿੱਤਾ। ਉਹ ਕਹਿੰਦਾ ਵੀ ਲੋਕੀ ਜਾਂ ਢੱਠੇ ਖੂਹ 'ਚ ਆਪਾਂ ਨੂੰ ਸੁਪਰੀਮ ਕੋਰਟ ਦੇ ਜਸਟਿਸ ਦੇ ਨਾਲ ਮਤਲਬ ਆ। ਸੋ ਉਸ ਨੇ ਆਪਣਾ ਇਰਾਦਾ ਸਪਸ਼ਟ ਕੀਤਾ ਹੋਇਆ ਆ ਵੀ ਆਪਾਂ ਜੱਜ ਐਮੀ ਬੈਰਟ ਆ ਉਹਨਾਂ ਨੂੰ ਕਨਫਰਮ ਜਿਹੜਾ ਕਰਨਾ। ਉਹਨਾਂ ਨੇ ਕੱਲ੍ਹ ਹੀ ਕਹਿ ਤਾ ਵੀ ਜਿਹੜਾ ਕਨਫਰਮੇਸ਼ਨ ਦੀ ਵੋਟ ਆ ਉਹ ਸੈਨੇਟ ਦੇ ਵਿੱਚ ਆਉਂਦੇ ਸੋਮਵਾਰ ਨੂੰ ਜਿਹੜੀ ਉਹ ਕਰਾਈ ਜਾਊਗੀ, ਅਤੇ ਕੱਲ੍ਹ ਨੂੰ ਜਿਹੜੀ ਆ ਉਹ ਡਿਬੇਟ ਤੋਂ ਪਹਿਲਾਂ ਜੁਡੀਸ਼ਰੀ ਕਮੇਟੀ ਦੀ ਜਿਹੜੀ ਵੋਟ ਆ ਉਹ ਹੋਣ ਜਾ ਰਹੀ ਹੈਗੀ ਆ। ਸੋ ਰਾਈਟ ਨਾਓ ਆਂਕੜੇ ਜਿਹੜੇ GOP ਦੇ ਨਾਲ ਮੇਲ ਖਾਂਦੇ ਨੇ। ਸੋ ਉਹਨਾਂ ਦੇ ਜੱਜ ਬੈਰਟ, ਜਸਟਿਸ ਬੈਰਟ ਬਣਨ ਦੇ ਵਿੱਚ ਕੁਛ ਹੀ ਦਿਨਾਂ ਦਾ ਇੱਕ ਹਿਸਾਬ ਦੇ ਨਾਲ ਫਰਕ ਜਿਹੜਾ ਆ ਉਹ ਰਹਿ ਗਿਆ ਆ। ਸੋ ਉਹਨਾਂ ਨੇ ਇਹ ਸਪਸ਼ਟ ਜਿਹੜਾ ਆਲਰੇਡੀ ਮਿਚ ਮੈਕੋਨਲ ਨੇ ਕਰ ਦਿੱਤਾ ਆ। ਮਿਚ ਮੈਕੋਨਲ ਤੇ ਕਹਿੰਦੇ ਸਬਟੈਚ ਇੱਕ ਹਿਸਾਬ ਦੇ ਨਾਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੈਨੇਟ ਦੇ ਵਿੱਚ ਵਕਤ ਜਿਹੜਾ ਆ ਇਸ ਬਿੱਲ ਨੂੰ ਲੈ ਕੇ ਜਾਇਆ ਜਿਹੜਾ ਉਹ ਨਾ ਹੋਵੇ ਅਤੇ ਉਸ ਪਾਸੇ ਵੱਲ ਨੂੰ ਜਿਹੜੀ ਗੱਲ ਆ ਚਰਚਾ ਆ ਉਹ ਵਧੀ ਰਵੇ। ਅਗਲੀ ਜਿਹੜੀ ਖਬਰ ਫਲੋਰੀਡਾ ਅਤੇ ਅਲਾਸਕਾ ਤੋਂ ਆ ਰਹੀ ਹੈ। ਉੱਥੇ ਕੁਛ ਵੋਟਰਸ ਨੇ ਇਹ ਸ਼ਿਕਾਇਤ ਕੀਤੀ ਹੈ ਵੀ ਉਹਨਾਂ ਨੂੰ ਕੁਛ ਧਮਕੀਆਂ ਵਾਲੀਆਂ ਈਮੇਲਸ ਜਿਹੜੀਆਂ ਉਹ ਮਿਲ ਰਹੀਆਂ ਨੇ। ਵੀ ਕਹਿੰਦੇ ਵੀ ਈਮੇਲਸ ਇਸ ਹਿਸਾਬ ਦੇ ਨਾਲ ਉਹਨਾਂ ਨੂੰ ਆਈਆਂ ਨੇ ਵੀ ਇੱਦਾਂ ਸ਼ੋਅ ਹੋ ਰਹੀਆਂ ਵੀ ਜਿਹੜੇ ਪ੍ਰਾਊਡ ਬੋਇਜ਼ ਇੱਕ ਗਰੁੱਪ ਆ ਉਹਨਾਂ ਦੇ ਦੁਆਰਾ ਕਹਿੰਦੇ ਵੀ ਜਿੱਦਾਂ ਈਮੇਲ ਆ ਇਹ ਸ਼ੋਅ ਹੋ ਰਹੀ ਆ ਵੀ ਉਹਨਾਂ ਨੇ ਘੱਲੀ ਆ। ਉਹਨਾਂ ਨੂੰ ਈਮੇਲ ਆਈ ਆ ਵੀ ਯੂ ਆਰ ਕਰੰਟਲੀ ਰਜਿਸਟਰਡ ਐਜ਼ ਅ ਡੈਮੋਕ੍ਰੇਟ, ਵੀ ਨੋ ਦਿਸ ਬਿਕੋਜ਼ we have gained access into the entire voting infrastructure। ਸੋ ਇਸ ਤਰੀਕੇ ਨਾਲ ਧਮਕਾਇਆ ਜਾ ਰਿਹਾ ਖਾਸ ਕਰਕੇ ਜਿਹੜੇ ਡੈਮੋਕ੍ਰੇਟ ਰਜਿਸਟਰਡ ਵੋਟਰਸ ਆ ਉਹਨਾਂ ਨੂੰ ਵੀ ਕਹਿੰਦੇ ਵੀ ਜੇ ਤੁਸੀਂ ਇਲੈਕਸ਼ਨ ਡੇ ਵਾਲੇ ਦਿਨ ਟਰੰਪ ਦੇ ਲਈ ਵੋਟ ਨਹੀਂ ਕੀਤੀ ਅਸੀਂ ਤੁਹਾਡੇ ਜਿਹੜੇ ਉਹ ਪਿੱਛੇ ਆਵਾਂਗੇ। ਆਪਣੀ ਪਾਰਟੀ ਐਫੀਲੀਏਸ਼ਨ ਰਿਪਬਲਿਕਨ ਜਿਹੜੀ ਉਹ ਚੇਂਜ ਕਰੋ ਅਤੇ ਸਾਨੂੰ ਦੱਸੋ ਵੀ ਤੁਹਾਨੂੰ ਇਹ ਮੈਸੇਜ ਮਿਲ ਗਿਆ ਆ, ਕੰਪਲਾਈ ਕਰੋ, ਨਹੀਂ ਤਾਂ ਅਸੀਂ ਤੁਹਾਡੇ ਪਿੱਛੇ ਜਿਹੜੇ ਉਹ ਆਵਾਂਗੇ। ਸੋ ਸੈਂਡਰ ਜਿਨ੍ਹਾਂ ਦੇ ਵੱਲੋਂ ਇਹ ਈਮੇਲ ਇਸ ਤਰੀਕੇ ਨਾਲ ਆਈ ਆ ਉਹ ਇਹ ਵੀ ਦਾਅਵਾ ਕਰਦੇ ਆ, ਕਹਿੰਦੇ ਵੀ ਸਾਡੇ ਕੋਲ ਤੁਹਾਡੀ ਵੋਟਰ ਈਮੇਲ, ਫੋਨ ਨੰਬਰ, ਹੋਮ ਐਡਰੈਸ, ਇਹ ਸਾਰਾ ਕੁਛ ਜਿਹੜਾ ਆ ਉਹ ਮੌਜੂਦ ਆ। ਅਤੇ ਈਮੇਲ ਇੱਦਾਂ ਸ਼ੋਅ ਹੋ ਰਹੀ ਆ ਵੀ ਪ੍ਰਾਊਡ ਬੋਇਜ਼ ਦੇ ਦੁਆਰਾ ਘੱਲੀ ਗਈ ਆ। ਇੱਕ ਫਾਰ ਰਾਈਟ ਐਕਸਟਰੀਮਿਸਟ ਗਰੁੱਪ ਜਿਹੜਾ ਹੈਗਾ ਜਿਸ ਨੂੰ FBI ਵਗੈਰਾ ਉਹਨਾਂ ਸਾਰਿਆਂ ਨੇ ਵੀ ਇੱਕ ਖਤਰਾ ਜਿਹੜਾ ਅਮਰੀਕਾ ਦੇ ਲਈ ਦੱਸਿਆ ਹੈ, ਅਤੇ ਜਿਨ੍ਹਾਂ ਦਾ ਵਾਈਟ ਨੈਸ਼ਨਲਿਜ਼ਮ ਚਿੱਟੇ ਜਿਹੜੇ ਮੂਲ ਦੇ ਨਾਲ ਕਿਤੇ ਨਾ ਕਿਤੇ ਜੋੜ ਕੇ ਆਪਣੇ ਆਪ ਨੂੰ ਉਹ ਸੁਪੀਰੀਅਰ, ਚੰਗਾ, ਜ਼ਿਆਦਾ ਅਤੇ ਵਧੀਆ ਜਿਹੜਾ ਉਹ ਦਰਸਾਉਂਦੇ ਨੇ, ਉਹ ਉਹਨਾਂ ਦੇ ਵੱਲੋਂ ਜਿਹੜੀ ਇੱਦਾਂ ਸ਼ੋਅ ਕੀਤੀ ਜਾ ਰਹੀ ਆ। ਸੋ ਕਹਿੰਦੇ ਵੀ ਸਾਈਬਰ ਐਕਸਪਰਟਸ ਜਿਹੜੇ ਇਸ ਟਾਈਮ ਸਿਕਿਉਰਿਟੀ ਵਾਲੇ ਲੱਗੇ ਹੋਏ ਨੇ ਇਸ ਨੂੰ ਲੱਭਣ ਦੇ ਲਈ ਵੀ ਇਹ ਮੈਸੇਜ ਦਾ ਓਰੀਜਨ ਜਿਹੜਾ ਆ ਉਹ ਕਿੱਥੋਂ ਜਿਹੜਾ ਹੋਇਆ ਆ। ਇੱਥੋਂ ਕਹਿੰਦੇ ਵੀ ਹਾਲ ਦੀ ਘੜੀ ਮੁੱਢਲੀ ਜਾਂਚ ਇਹ ਪਤਾ ਲੱਗਾ ਅਸਟੋਨੀਆ ਕਰਕੇ ਜਿਹੜਾ ਇੱਕ ਮੁਲਕ ਆ ਉੱਥੋਂ ਦੇ ਕਿਸੇ ਸਰਵਰ ਤੋਂ ਇਹ ਈਮੇਲ ਇਸ ਤਰੀਕੇ ਦੇ ਨਾਲ ਘੱਲੀ ਗਈ ਆ। ਪ੍ਰਾਊਡ ਬੋਇਜ਼ ਦੇ ਚੇਅਰਮੈਨ ਨੇ ਆਪਣੇ ਗਰੁੱਪ ਦੀ ਇਸ ਅਜਿਹੀ ਈਮੇਲਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਇਨਵੋਲਵਮੈਂਟ ਤੋਂ ਹੱਥ ਜਿਹੜੇ ਪਿੱਛੇ ਹੈ ਉਹ ਕਿਤੇ ਨੇ ਵੀ ਸਾਡੀ ਇਸ ਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਹੈਗੀ। ਫਲੋਰੀਡਾ ਅਤੇ ਅਲਾਸਕਾ ਦੇ ਕੁਛ ਵੋਟਰਸ ਨੂੰ ਇਸ ਤਰੀਕੇ ਦੇ ਨਾਲ ਜਿਹੜੀਆਂ ਈਮੇਲ ਧਮਕੀ ਵਾਲੀਆਂ ਜਿਹੜੀਆਂ ਉਹ ਮਿਲੀਆਂ ਨੇ। ਅਗਲੀ ਖਬਰ ਵੱਲ ਚਲੀਏ ਜਿਹੜੀ ਕਹਿੰਦੇ ਵੀ ਇਹ ਸਾਰਾ ਕੁਛ ਕਰੋਨਾ ਵਾਇਰਸ ਦੀ ਪੈਂਡੈਮਿਕ ਦੇ ਦੌਰਾਨ 7 ਵਿੱਚੋਂ 10 ਜਿਹੜੀ ਜਨਰੇਸ਼ਨ Z ਕਰਕੇ ਜਾਣੀ ਜਾਂਦੀ ਆ, ਉਹ ਜਿਨ੍ਹਾਂ ਦਾ ਏਜ ਗਰੁੱਪ 18 ਸਾਲ ਤੋਂ ਲੈ ਕੇ 23 ਸਾਲ ਤੱਕ ਆ, ਉਹ ਕਹਿੰਦੇ ਪਈ ਡਿਪਰੈਸ਼ਨ ਦੇ ਵਿੱਚ ਉਹਨਾਂ ਦੇ ਸਿੰਪਟਮਸ ਪਾਏ ਗਏ ਹੈਗੇ ਆ। ਸੋ 18 ਸਾਲ ਤੋਂ ਲੈ ਕੇ 23 ਸਾਲ ਦੇ ਜਿਹੜੇ ਲੋਕ ਹੈਗੇ ਆ 10 ਵਿੱਚੋਂ 7 ਜਣਿਆਂ 'ਚ ਡਿਪਰੈਸ਼ਨ ਨਾਲ ਰਿਲੇਟਡ ਸਿੰਪਟਮਾਂ ਦੇ ਵਿੱਚ ਪਾਏ ਗਏ ਆ। ਇਹ ਜਿਹੜੀ ਨਵੀਂ ਰਿਸਰਚ ਆ ਇਹ ਆਈ ਹੈ ਇਸ ਪੈਂਡੈਮਿਕ ਦੇ ਦੌਰਾਨ। ਸੋ ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਜਿਹੜੇ ਮੋਸਟਲੀ ਇਹ ਏਜ ਹੈਗੀ ਆ ਇਹ ਜਾਂ ਤਾਂ ਕਾਲਜ ਗੋਇੰਗ ਸਟੂਡੈਂਟਸ ਹੀ ਹੈਗੇ ਆ ਜਾਂ ਹਾਈ ਸਕੂਲ ਦੇ ਲਾਸਟ ਈਅਰ ਵਾਲੇ। ਸੋ ਉਹਨਾਂ ਦੇ ਉੱਤੇ ਕਹਿੰਦੇ ਵੀ ਇਸ ਨੇ ਬਹੁਤ ਜ਼ਿਆਦਾ ਅਸਰ ਪਾਇਆ। 3000 ਲੋਕਾਂ ਦਾ ਸਰਵੇ ਕੀਤਾ ਗਿਆ ਸੀ ਜਿਹਦੇ ਵਿੱਚੋਂ ਜਿਹੜੇ ਆ ਇਹ ਰਿਜ਼ਲਟ ਬਾਹਰ ਆਏ ਹੈਗੇ ਆ। ਜੀ, ਬੀਤੇ ਦਿਨਾਂ ਦੇ ਵਿੱਚ ਇੱਕ ਜਿਹੜੀ ਇਹ ਚੀਜ਼ ਸਪਸ਼ਟ ਹੋ ਗਈ ਆ ਵੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਮੈਕਸੀਕੋ USA ਬਾਰਡਰ ਦੇ ਉੱਤੇ ਪਰਿਵਾਰਾਂ ਦੇ ਵਿੱਚ ਤੋੜ ਵਿਛੋੜਾ ਕੀਤਾ ਗਿਆ। 645 ਚਿਲਡਰਨ ਕਹਿੰਦੇ ਅਜਿਹੇ ਬੱਚੇ ਇਸ ਟਾਈਮ ਲੱਭੇ ਨੇ ਜਿਨ੍ਹਾਂ ਦੇ ਮਾਪੇ ਹੀ ਜਿਹੜੇ ਆ ਉਹ ਹੁਣ ਨਹੀਂ ਲੱਭ ਰਹੇ। ਇਹ ਜਿਹੜਾ ਸਾਰਾ ਕੁਛ ਜਿਹੜਾ ਇਹ ਵਾਪਰਿਆ ਆ ਕਰੋਨਾ ਵਾਇਰਸ ਪੈਂਡੈਮਿਕ ਦੇ ਦੌਰਾਨ ਜਾਂ ਉਸ ਤੋਂ ਪਹਿਲਾਂ ਇਹ ਸਾਰਾ ਕੁਛ ਜਿਹੜਾ ਹੋਇਆ, ਕਿੰਨਾ ਰੌਲਾ ਵਾਦ ਵਿਵਾਦ ਜਿਹੜਾ ਇਸ ਪੂਰੇ ਮਸਲੇ ਨੂੰ ਲੈ ਕੇ
ਬਣਿਆ ਰਿਹਾ ਵੀ ਕਿਸ ਤਰੀਕੇ ਦੇ ਨਾਲ ਪਰਿਵਾਰਾਂ ਨੂੰ ਜਿਹੜਾ ਆ ਉਹ ਤੋੜਿਆ ਜਾ ਰਿਹਾ। ਨੋ ਡਾਊਟ ਜੇ ਤੁਸੀਂ ਡਿਪੋਰਟ ਕਰਨਾ ਹੈ ਕਰੋ, ਪਰ ਕਹਿੰਦੇ ਵੀ ਬੱਚਿਆਂ ਨੂੰ ਅਤੇ ਅਡਲਟਸ ਨੂੰ ਇਸ ਤਰੀਕੇ ਦੇ ਨਾਲ ਵੱਖ ਕਰਕੇ ਜਿਹੜਾ ਆ ਉਹ ਕਰਨਾ ਇੱਕ ਹਿਸਾਬ ਦੇ ਨਾਲ ਮਨੁੱਖੀ ਅਧਿਕਾਰਾਂ ਦੇ ਇੱਕ ਹਿਸਾਬ ਦੇ ਨਾਲ ਖਿਲਾਫ ਆ, ਹਿਊਮਨ ਰਾਈਟਸ ਦੀ ਇੱਕ ਹਿਸਾਬ ਨਾਲ ਵਾਇਲੇਸ਼ਨ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਬੱਚੇ ਅਤੇ ਮਾਪਿਆਂ ਦਾ ਐਸਾ ਤੋੜ ਪਛੇੜਾ ਹੋਇਆ ਵੀ ਇੱਕ ਦੂਜੇ ਨੂੰ ਉਹ ਲੱਭ ਹੀ ਨਹੀਂ ਰਹੇ। 550 ਦੇ ਤਕਰੀਬਨ ਜਿਹੜੇ ਬੱਚੇ ਅਜਿਹੇ ਸੈਪਰੇਟ ਹੋਏ ਨੇ ਵੀ ਉਹਨਾਂ ਦੇ ਪੇਰੈਂਟਸ ਹੀ ਜਿਹੜੇ ਆ ਦੇ ਕੈਂਟ ਬੀ ਫਾਊਂਡ। ਸੋ ਇਹ ਜਿਹੜੀ ਸਿਚੁਏਸ਼ਨ ਵੀ ਜਿਹੜੀ ਆ ਇਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੀ ਆ ਕੇ ਜੁੜੀ ਆ। ਪਿਛਲੇ ਹਫ਼ਤੇ ਕਹਿੰਦੇ 18 ਘੰਟਿਆਂ ਦੇ ਦੌਰਾਨ 300 ਤੋਂ ਵੱਧ ਲੋਕ ਬਾਰਡਰ ਪੈਟਰੋਲ ਏਜੰਟਸ ਨੇ ਇਲੀਗਲੀ ਬਾਰਡਰ ਕ੍ਰਾਸ ਕਰਦੇ ਫੜੇ ਹੈਗੇ ਆ। ਉਹਨਾਂ ਦੇ ਵਿੱਚ ਜਿਹੜੇ ਸਮਗਲਰਸ ਆ ਉਹਨਾਂ ਨੂੰ ਵੀ ਫੜਿਆ ਗਿਆ ਆ। 294 ਜਿਹੜੇ ਆ ਉਹ ਇੱਕ ਬਾਰਡਰ ਦੀ ਇੱਕ ਸਾਈਡ ਤੇ ਫੜੇ ਗਏ ਹੈਗੇ, 90 ਦੇ ਕਰੀਬ ਦੂਸਰੇ ਸਾਈਡ ਤੇ ਫੜੇ ਗਏ ਆ। ਉਹਨਾਂ ਦੇ ਵਿੱਚ ਕੁਛ ਕਹਿੰਦੇ ਸੈਕਸ ਅਫੈਂਡਰਸ ਵੀ ਸ਼ਾਮਲ ਸੀਗੇ। ਤੇ ਜਿੰਨੇ ਵੀ ਲੋਕ ਕਹਿੰਦੇ ਬਾਰਡਰ ਕ੍ਰਾਸ ਕਰ ਰਹੇ ਸੀ ਇਲੀਗਲੀ, ਕਿਸੇ ਨੇ ਵੀ ਕੋਈ ਮਾਸਕ ਜਾਂ ਕੋਈ ਇੱਦਾਂ ਦਾ ਨਹੀਂ ਪਾਇਆ ਹੋਇਆ ਸੀ। 84 ਦੇ ਕਰੀਬ ਅਨਡਾਕੂਮੈਂਟਡ ਇਮੀਗ੍ਰੈਂਟ ਜਿਹੜੇ ਆ ਉਹ ਮੈਕਸੀਕੋ, ਗਵਾਟੇਮਾਲਾ, ਹੰਡਰਾਸ, ਐਲ ਸੈਲਵਾਡੋਰ ਤੋਂ ਇੱਕ ਕਾਰਗੋ ਦੇ ਵਿੱਚ ਵੀ ਜਿਹੜੇ ਪਾਏ ਗਏ ਹੈਗੇ ਆ, ਟਰੱਕ ਦੇ ਵਿੱਚ ਉਹਨਾਂ ਨੂੰ ਲੈ ਕੇ ਆ ਰਹੇ ਸੀ। ਸੋ ਇਹਦਾ ਮਤਲਬ ਇਹ ਆ ਵੀ ਕਰੋਨਾ ਦੇ ਦੌਰਾਨ ਵੀ ਜਿਹੜੇ ਬਾਰਡਰ ਪੈਟਰੋਲ ਏਜੰਟ ਆ ਪੂਰੇ ਉਹ ਐਕਟਿਵ ਹੈਗੇ ਆ। ਪੋਪ ਫਰਾਂਸਿਸ ਨੇ ਜਿਹੜੇ ਆ ਸੇਮ ਸੈਕਸ ਕਪਲਸ ਦੇ ਲਈ ਸਿਵਲ ਯੂਨੀਅਨ ਲਾਜ਼ ਦੀ ਵਕਾਲਤ ਜਿਹੜੀ ਉਹ ਕੀਤੀ ਆ ਵੀ ਇਹ ਜਿਹੜੇ ਸੇਮ ਸੈਕਸ ਕਪਲ ਹੁੰਦੇ ਆ, ਚਾਹੇ ਗੇ ਆ, ਲੈਸਬੀਅਨ ਆ, LGBTQ ਜਿੰਨੇ ਵੀ ਇਹ ਵੱਖ-ਵੱਖ ਅੱਖਰ ਜਿਹੜੇ ਉਸ ਦੇ ਲਈ ਉਹ ਵਰਤੇ ਜਾਂਦੇ ਵੀ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਯੂਨੀਅਨ ਵਿਆਹ ਜਿਹੜਾ ਆ ਉਸ ਦੀ ਇਜਾਜ਼ਤ ਹੋਣੀ ਚਾਹੀਦੀ ਆ। ਕਹਿੰਦੇ ਇਹ ਵੀ ਰੱਬ ਦੇ ਹੀ ਬੰਦੇ ਨੇ, ਇਹ ਵੀ ਰੱਬ ਦੇ ਹੀ ਆ। ਸੋ ਇਹਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਆ। ਇੱਕ ਡਾਕੂਮੈਂਟਰੀ ਫਰਾਂਸਿਸਕੋ ਕਰਕੇ ਜਿਹੜੀ ਆ ਕਹਿੰਦੇ ਆ ਉਹ ਬਣਾਈ ਜਾ ਰਹੀ ਆ ਪੋਪ ਫਰਾਂਸਿਸ ਦੇ ਉੱਤੇ, ਜਿਸ ਦੇ ਦੌਰਾਨ ਉਹਨਾਂ ਨੇ ਇਸ ਇੰਟਰਵਿਊ ਦੇ ਦੌਰਾਨ ਗੱਲਬਾਤ ਜਿਹੜੀ ਉਹ ਕੀਤੀ ਹੈਗੀ ਆ। ਸੋ ਇਹ ਬਹੁਤ ਹੀ ਇੱਕ ਹਿਸਾਬ ਦੇ ਨਾਲ ਲਿਬਰਲ ਖਿਆਲਾਤ ਦੇ ਜਿਹੜੇ ਵੈਟੀਕਨ ਦੇ ਇਸ ਟਾਈਮ ਪੋਪ ਫਰਾਂਸਿਸ ਜਿਹੜੇ ਉਹ ਹੈਗੇ ਨੇ, ਜਿਨ੍ਹਾਂ ਦੇ ਦੁਆਰਾ ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਕੀਤੀਆਂ ਹੋਈਆਂ ਗੱਲਾਂ ਜਾਂ ਕਈਆਂ ਹੋਈਆਂ ਗੱਲਾਂ ਜਾਂ ਕੁਛ ਅਜਿਹੇ ਕੀਤੀਆਂ ਹੋਈਆਂ ਚੀਜ਼ਾਂ ਨੂੰ ਲੈ ਕੇ ਕਾਫੀ ਜਿਹੜੇ ਆ ਉਹ ਖਬਰਾਂ ਜਿਹੜੀਆਂ ਉਹ ਬਣਦੀਆਂ ਰਹੀਆਂ ਆ। 2013 ਦੇ ਵਿੱਚ ਇਹ ਪੋਪ ਜਿਹੜੇ ਉਹ ਬਣੇ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਕਾਫੀ ਇਹਨਾਂ ਨੇ ਇਸ ਹਿਸਾਬ ਦੇ ਨਾਲ ਸਮਾਜ ਦੇ ਪ੍ਰਤੀ ਜਾਂ ਅਜਿਹੀਆਂ ਚੀਜ਼ਾਂ ਦੇ ਪ੍ਰਤੀ ਜਿਹੜੇ ਆਪਣੇ ਖੁੱਲ੍ਹੇ ਵਿਚਾਰ ਜਿਹੜੇ ਉਹ ਪੇਸ਼ ਕੀਤੇ ਨੇ। ਜੀ, ਸਾਡਾ ਸਮਾਂ ਵੀ ਖਬਰਾਂ ਦਾ ਸਮਾਪਤੀ ਵਾਲਾ, ਪਰ ਜਾਂਦੇ ਜਾਂਦੇ ਕੈਲੀਫੋਰਨੀਆ ਦੀ ਇੱਕ ਜਿਹੜੀ ਇੰਪੋਰਟੈਂਟ ਖਬਰ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ। ਆਪਣੇ ਪੰਜਾਬੀ ਭੈਣ ਭਰਾ ਬਹੁਤ ਸਾਰੇ ਸਮਾਲ ਬਿਜ਼ਨਸ ਓਨਰਸ ਵਾਲੇ ਹੈਗੇ ਆ, ਕੋਈ ਗੈਸ ਸਟੇਸ਼ਨ, ਲਿਕਰ ਸਟੋਰ, ਗਰੋਸਰੀ ਸਟੋਰ, ਟਰੱਕਿੰਗ ਦੇ ਵਿੱਚ ਵੱਖ-ਵੱਖ ਬਿਜ਼ਨਸ 'ਚ ਹੈਗੇ ਆ। ਇੱਕ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਨੇ ਸੈਨੇਟ ਬਿੱਲ 1159 ਪਾਸ ਕੀਤਾ ਸੀ, ਜਿਸ ਦੇ ਬਾਅਦ ਗਵਰਨਰ ਗੈਬਨ ਨਿਊਸਮ ਨੇ ਉਸ ਨੂੰ ਸਾਈਨ ਕਰਕੇ ਲਾਗੂ ਕਰ ਦਿੱਤਾ ਸੀ। ਸੋ ਉਸ ਬਿੱਲ ਦੇ ਮੁਤਾਬਕ ਜਿਹੜਾ ਵੀ ਤੁਹਾਡਾ ਕੋਈ ਇੰਪਲਾਈ ਆ ਤੁਹਾਡੇ ਕੋਲ ਕੰਮ ਕਰਦਾ ਆ, ਜੇ ਉਹਨੂੰ ਕੰਮ ਦੇ ਦੌਰਾਨ ਉਸ ਸਮੇਂ ਦੇ ਦੌਰਾਨ ਕਰੋਨਾ ਵਾਇਰਸ ਪੋਜ਼ੀਟਿਵ ਪਾਈ ਜਾਂਦੀ ਆ ਅਤੇ ਤੁਹਾਨੂੰ ਆਪਣੀ ਵਰਕਰਸ ਕੌਮ ਇੰਸ਼ੋਰੈਂਸ ਜਿਹੜੀ ਆ ਉਹਨੂੰ ਰਿਪੋਰਟ ਕਰਨਾ ਪਊਗਾ ਤਾਂ ਕਿ ਉਹ ਵਰਕਰਸ ਕੌਮ ਇੰਸ਼ੋਰੈਂਸ ਦੇ ਉੱਤੇ ਕਲੇਮ ਕਰ ਸਕੇ। ਹੁਣ ਪ੍ਰੋਬਲਮ ਇਹ ਆਣੀ ਆ ਵੀ ਜਿਹੜੇ 1099 ਤੇ ਆ, ਆਪਾਂ ਸਾਰੇ ਗੱਲ ਕਰਦੇ ਰਹਿੰਦੇ ਆ, ਫਿਰ ਉਹ ਕਿੱਥੇ ਰਿਪੋਰਟ ਕਰੂਗੇ? ਉਹ ਜਿਹੜੇ ਉਹਨਾਂ ਦੇ ਇੰਪਲਾਇਰ ਆ ਉਹ ਕਾਫੀ ਬਿਗ ਪ੍ਰੋਬਲਮ 'ਚ ਆ ਸਕਦੇ ਆ। ਉਹ ਇਸ ਬਿੱਲ ਦੇ ਮੁਤਾਬਕ ਜਿਹੜਾ ਇਹ ਦੱਸਿਆ ਗਿਆ ਸੀ ਵੀ ਜਿਹੜੇ ਲੋਕਾਂ ਨੂੰ ਜੁਲਾਈ 6, 2020 ਤੋਂ ਲੈ ਕੇ ਸਤੰਬਰ 16, 2020 ਤੱਕ ਜੇ ਕੰਮ ਕਰਨ ਦੇ ਦੌਰਾਨ ਕੋਈ ਕਰੋਨਾ ਵਾਇਰਸ ਪੋਜ਼ੀਟਿਵ ਪਾਏ ਗਏ ਸੀ ਅਤੇ ਉਹਨਾਂ ਨੂੰ ਜਿਹੜਾ ਆ ਆਪਣੀ ਵਰਕਰਸ ਕੌਂਪ ਇੰਸ਼ੋਰੈਂਸ ਨੂੰ ਇਮੀਡੀਏਟਲੀ ਜਿਹੜਾ ਰਿਪੋਰਟ ਕਰਨਾ ਪੈਣਾ, ਨਹੀਂ ਤਾਂ ਉਹਨਾਂ ਨੂੰ ਜਿਹੜਾ ਆ $10,000 ਦਾ ਫਾਈਨ ਹੋ ਸਕਦਾ ਹੈਗਾ ਆ। ਸੋ ਪ੍ਰੋਪਰਲੀ ਕੋਵਿਡ-19 ਦੇ ਜਿਹੜੇ ਕਲੇਮ ਆ ਉਹ ਰਿਪੋਰਟ ਕਰਨੇ ਪੈਣੇ ਆ ਫਿਊਚਰ ਦੇ ਵਿੱਚ ਵੀ। ਇਹ ਜਿਹੜਾ ਬਿੱਲ ਆ ਇਹ ਲਾਗੂ ਹੋ ਗਿਆ ਆਲਰੇਡੀ ਅਤੇ ਇਹਦੀ ਐਂਡ ਹੋਣ ਦੀ ਡੇਟ ਜਿਹੜੀ ਗਵਰਨਰ ਨਿਊਸਮ ਨੇ ਸਾਈਨ ਕੀਤੀ ਹੈਗੀ ਆ ਜਨਵਰੀ 1, 2023 ਹੈਗੀ ਆ। ਸੋ ਭਾਈ ਮੇਕ ਸ਼ੋਰ ਕਰ ਲਿਓ ਜਿਹੜੇ ਬਿਜ਼ਨਸਿਸ ਵਾਲੇ ਆ, ਤੁਹਾਡੇ ਕੋਈ ਵੀ ਇੰਪਲਾਈ ਕੰਮ ਕਰਦਾ, ਮੇਕ ਸ਼ੋਰ ਕਰੋ ਤੁਹਾਡੇ ਕੋਲ ਵਰਕਰਸ ਕੌਮ ਹੋਵੇ, ਜਿੱਦਾਂ ਦਾ ਮਰਜ਼ੀ ਬਿਜ਼ਨਸ ਆ। ਅਤੇ ਜੇ ਕਿਸੇ ਨੂੰ ਕੋਈ ਇੰਪਲਾਈ ਤੁਹਾਡਾ ਇੱਦਾਂ ਦਾ ਵਰਕਰਸ ਕੌਮ ਨਾਲ ਪੋਜ਼ੀਟਿਵ ਪਾਇਆ ਗਿਆ, ਤੁਹਾਡੇ ਕੋਲ ਨਾ ਇੰਸ਼ੋਰੈਂਸ ਹੋਈ,
ਉਹ ਲੇਬਰ ਡਿਪਾਰਟਮੈਂਟ ਕੋਲ ਚਲਾ ਗਿਆ ਤਾਂ ਫਿਰ ਤੁਸੀਂ ਕੱਲ੍ਹ ਇੱਕ ਖਬਰ ਸੁਣੀ ਸੀ ਸੈਕਰਾਮੈਂਟੋ ਤੋਂ ਟਰੱਕਿੰਗ ਕੰਪਨੀ ਦੀ, ਫਿਰ ਉਹੋ ਹੀ ਹਾਲ ਹੋਣਾ ਆ। ਸੋ ਇਹ ਜ਼ਰੂਰ ਮੇਕ ਸ਼ੋਰ ਕਰ ਲਿਓ, ਜੇ ਤੁਹਾਨੂੰ ਕੋਈ ਵੀ ਲੱਗਦਾ ਮਾੜਾ ਮੋਟਾ ਵੀ ਬੰਦਾ ਬਿਮਾਰ ਆ, ਉਹਨੂੰ ਰਾਈਟ ਵੇ ਜਿਹੜਾ ਆ ਰਿਪੋਰਟ ਕਰੋ, ਨਹੀਂ ਤਾਂ $10,000 ਦਾ ਇੰਪਲਾਇਰ ਨੂੰ ਜਿਹੜਾ ਆ ਫਾਈਨ ਹੋਊਗਾ। ਜੀ, ਇਸ ਵਾਰ ਫਲੂ ਸੀਜ਼ਨ ਥੋੜ੍ਹਾ ਵੀਕ ਇਸ ਕਰਕੇ ਵੀ ਜਿਹੜਾ ਕਿਤੇ ਨਾ ਕਿਤੇ ਲੱਗ ਰਿਹਾ ਆ ਵੀ ਬਹੁਤ ਸਾਰੇ ਲੋਕਾਂ ਨੇ ਮਾਸਕ ਜਿਹੜੇ ਉਹ ਪਹਿਨ ਕੇ ਰੱਖੇ ਹੋਏ ਆ, ਅਤੇ ਕਈ ਅਖਬਾਰਾਂ ਵਾਲੇ ਅਤੇ ਨਿਊਜ਼ ਵਾਲੇ ਕਹਿੰਦੇ ਵੀ ਲੈ ਵੀ ਇਸ ਵਾਰ ਤਾਂ ਫਲੂ ਹੀ ਨਹੀਂ ਆਇਆ, ਇੱਦਾਂ ਕਿੱਦਾਂ 95% ਜਿਹੜਾ ਉਹ ਡਰੋਪ ਜਿਹੜਾ ਉਹ ਹੋ ਗਿਆ। ਸੋ ਉਹਦੇ ਪਿੱਛੇ ਮੁੱਖ ਕਾਰਨ ਇਹੀ ਆ ਵੀ ਜੇ ਤੁਸੀਂ ਮੂੰਹ ਢੱਕ ਕੇ ਰੱਖੋਗੇ ਤਾਂ ਫਿਲਹਾਲ ਜਿਹੜਾ ਆ ਉਹ ਇਕੱਲੇ ਕਰੋਨਾ ਵਾਇਰਸ ਦਾ ਨਹੀਂ, ਹੋਰ ਵੀ ਬਹੁਤ ਸਾਰੇ ਵਾਇਰਸ ਦਾ ਉਸਦੇ ਕਰਕੇ ਜਿਹੜਾ ਉਹ ਰੁਕਦਾ ਆ। ਸੋ ਮਾਸਕ ਪਹਿਨਣ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਸਮੱਸਿਆਵਾਂ ਦਾ ਹੱਲ ਜਿਹੜਾ ਉਹ ਹੋ ਰਿਹਾ ਆ। ਬਹੁਤ ਸਾਰੇ ਜਿਹੜੇ ਸਿੱਕ ਰਹਿੰਦੇ ਨੇ ਲੋਕ, ਬਿਮਾਰ ਰਹਿੰਦੇ ਨੇ, ਉਹਨਾਂ ਦੇ ਲਈ ਵੀ ਥੋੜ੍ਹਾ ਇਹ ਬਿਹਤਰ ਮਾਹੌਲ ਜਿਹੜਾ ਉਹ ਬਣਿਆ ਆ। ਸੋ ਮਾਸਕ ਦੇ ਨਾਲ ਕਫ ਕੋਲਡਸ ਦੇ ਵਿੱਚ ਵੀ ਗਿਰਾਵਟ ਜਿਹੜੀ ਆ ਇਸ ਸੀਜ਼ਨ ਦੇ ਵਿੱਚ ਦੇਖੀ ਗਈ ਆ। ਸੋ ਜੇ ਆਉਣ ਵਾਲੇ ਇਸ ਪੂਰੇ ਫਲੂ ਸੀਜ਼ਨ ਦੇ ਵਿੱਚ ਤੁਸੀਂ ਮਾਸਕ ਵਗੈਰਾ ਪਹਿਨ ਕੇ ਰੱਖੋਗੇ ਅਤੇ ਕਰੋਨਾ ਵਾਇਰਸ ਦੇ ਨਾਲ ਨਾਲ ਦੂਜੀਆਂ ਵੀ ਹੋਰ ਇੱਦਾਂ ਦੀਆਂ ਜਿਹਦੇ ਕਰਕੇ ਤੁਹਾਨੂੰ ਕਈ ਵਾਰੀ ਛੁੱਟੀ ਵੀ ਲੈਣੀ ਪੈਂਦੀ ਆ, ਵਿਦਆਊਟ ਪੇ ਵੀ ਛੁੱਟੀ ਲੈਣੀ ਪੈਂਦੀ ਆ, ਉਹ ਸਾਰੀਆਂ ਚੀਜ਼ਾਂ ਦਾ ਵੀ ਜਿਹੜਾ ਉਹ ਬਚਾਅ ਉਹ ਹੋ ਸਕਦਾ ਹੈਗਾ ਆ। ਅਤੇ ਸਮਾਂ ਸਮਾਪਤ ਹੈ ਅਤੇ ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।